ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਦੇਖ ਰਹੇ ਹੋ ਟੀਵੀ 84 ਤੇ ਮੈਂ ਸੁਖਵਿੰਦਰ ਸਿੰਘ ਹਾਜ਼ਰ ਹਾਂ ਦਾ ਫਾਲਟ ਲਾਈਨਸ ਪ੍ਰੋਗਰਾਮ ਲੈ ਕੇ। ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਦੋ ਬੜੇ ਹੀ ਅਹਿਮ ਮੁੱਦਿਆਂ ਤੇ ਗੱਲਬਾਤ ਕਰਾਂਗੇ, ਜਿਸ ਦੇ ਵਿੱਚ ਇੱਕ ਮੁੱਦਾ ਭਾਰਤ ਅਤੇ ਪਾਕਿਸਤਾਨ, ਜੇ ਕਹਿਣਾ ਹੋਵੇ ਤਾਂ ਚੜ੍ਹਦੇ ਤੇ ਲਹਿੰਦੇ ਪੰਜਾਬ ਦੀ ਸਾਂਝ ਦਾ ਮੁੱਦਾ ਆ। ਗੁਰਦੁਆਰਾ ਕਰਤਾਰਪੁਰ ਸਾਹਿਬ ਜੋ ਪਿਛਲੇ ਸਮੇਂ ਦੇ ਵਿੱਚ ਜਿਸ ਦਾ ਜਿਹੜਾ ਲਾਂਘਾ ਆ, ਉਹ ਉਸ ਸਮੇਂ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਦੇ ਯਤਨਾਂ ਦੇ ਸਦਕਾ ਜਿਹੜਾ ਆ ਖੋਲ੍ਹਿਆ ਗਿਆ ਸੀ। ਪਰ ਉਹ ਲਾਂਘਾ ਜਿਹੜਾ ਆ ਅਜੇ ਪੂਰੀ ਤਰ੍ਹਾਂ ਵੀ ਅਸੀਂ ਕਹਿ ਸਕਦੇ ਹਾਂ ਕਿ ਜਿਹੜੀ ਕਾਗਜ਼ੀ ਕਾਰਵਾਈ ਆ ਉਸ ਤੋਂ ਮੁਕਤ ਨਹੀਂ ਆ, ਤੇ ਪਾਸਪੋਰਟ ਦੀ ਜਿਹੜੀ ਇੱਕ ਵੱਡੀ ਸ਼ਰਤ ਆ ਉਹਦੇ ਵਿੱਚ ਭਾਰਤ ਸਰਕਾਰ ਵੱਲੋਂ ਰੱਖੀ ਗਈ ਆ। ਤੇ ਉਸ ਲਾਂਘੇ ਦੇ ਉੱਤੇ ਤੇ ਜਿਹੜੀ ਉਹ ਲਕੀਰ ਖਿੱਚੀ ਗਈ 1947 ਦੇ ਵਿੱਚ ਪੰਜਾਬ ਨੂੰ ਵੰਡਦੀ ਹੋਈ, ਉਸ ਲਕੀਰ ਤੇ ਉਸ ਸਰਹੱਦ ਦੇ ਉੱਤੇ ਜਿਹੜਾ ਆ ਸਿੱਖ ਜਥੇਬੰਦੀਆਂ ਵੱਲੋਂ, ਸਿੱਖ ਸੰਗਤਾਂ ਵੱਲੋਂ, ਪੰਜਾਬ ਪ੍ਰੇਮੀਆਂ ਵੱਲੋਂ ਜਿਹੜੀ ਆ ਇੱਕ ਅਰਦਾਸ ਕੀਤੀ ਗਈ ਕਿ ਜਿਹੜੇ ਇਹ ਲਾਂਘੇ ਆ ਇਹ ਪੂਰੀ ਤਰ੍ਹਾਂ ਖੁੱਲਣ। ਤੇ ਉਹ ਸਾਰੀ ਪ੍ਰੋਗਰਾਮ ਦੇ ਵਿੱਚ ਤੇ ਉਸ ਪ੍ਰੋਗਰਾਮ ਨੂੰ ਸਿਰੇ ਚੜਾਉਣ ਦੇ ਵਿੱਚ ਅਹਿਮ ਭੂਮਿਕਾ ਨਿਭਾਉਣ ਵਾਲੇ ਗੰਗਵੀਰ ਸਿੰਘ ਰਾਠੌਰ ਸਾਡੇ ਨਾਲ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਸ਼ਾਮਲ ਰਹਿਣਗੇ, ਮੌਜੂਦ ਰਹਿਣਗੇ। ਤੇ ਨਾਲ ਹੀ ਅਸੀਂ ਪੰਜਾਬ ਦੇ ਵਿੱਚ ਹੜ੍ਹਾਂ ਦੀ ਸਥਿਤੀ ਬਾਰੇ ਗੱਲਬਾਤ ਕਰਾਂਗੇ। ਤੇ ਮੈਂ ਗੰਗਵੀਰ ਸਿੰਘ ਤੁਹਾਨੂੰ ਜੀ ਆਇਆਂ ਨੂੰ ਕਹਿੰਦਾ ਟੀਵੀ 84 ਤੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਗੰਗਵੀਰ ਜੀ, ਸਭ ਤੋਂ ਪਹਿਲਾਂ ਤਾਂ ਜਿਹੜਾ ਤੁਹਾਨੂੰ ਮੁਬਾਰਕਾਂ ਵੀ ਮੈਂ ਦਿੰਦਾ ਕਿ ਪਿਛਲੇ ਕੁਝ ਸਾਲਾਂ ਤੋਂ ਜਿਹੜੇ ਤੁਸੀਂ ਯਤਨ ਉਲੀਕੇ ਸੀ ਕਿ ਜਿਹੜੀ ਇੱਕ 1947 ਦੀ ਜਿਹੜੀ ਵੰਡ ਆ ਪੰਜਾਬ ਦੀ, ਕਿ ਉਹ ਕੋਈ ਆਜ਼ਾਦੀ ਦੇ ਜਸ਼ਨਾਂ ਦਾ ਦਿਹਾੜਾ ਨਹੀਂ, ਉਹ ਪੰਜਾਬ ਦੇ ਉਜਾੜੇ ਦਾ ਦਿਨ ਆ। ਤੇ ਉਸ ਲਈ ਜਿਹੜੀ ਇੱਕ ਅਰਦਾਸ ਕਰਨ ਦਾ ਪ੍ਰੋਗਰਾਮ ਉਲੀਕਿਆ ਗਿਆ ਸੀ। ਇਸ ਵਾਰ ਅਕਾਲ ਤਖ਼ਤ ਸਾਹਿਬ ਤੇ ਵੀ ਅਰਦਾਸ ਸਮਾਗਮ ਹੋਇਆ ਕਿ ਜਿਹੜੀਆਂ ਰੂਹਾਂ ਵਿਛੜੀਆਂ ਉਸ ਉਜਾੜੇ ਦੇ ਵਿੱਚ ਪੰਜਾਬ ਦੀਆਂ, ਉਹਨਾਂ ਨੂੰ ਯਾਦ ਕੀਤਾ ਗਿਆ। ਤੇ ਹੁਣ ਗੁਰਦੁਆਰਾ ਕਰਤਾਰਪੁਰ ਸਾਹਿਬ ਦਾ ਜਿਹੜਾ ਲਾਂਘਾ ਆ, ਉੱਥੇ ਜਿਵੇਂ ਅਰਦਾਸ ਕੀਤੀ ਗਈ ਕਿ ਜਿਹੜੇ ਇਸ ਤਰ੍ਹਾਂ ਲਾਂਘੇ ਖੁੱਲਣ, ਜਿਹੜੀ ਆਵਾਜਾਈ ਆ ਉਹ ਖੁੱਲੇ, ਦੋਵੇਂ ਪੰਜਾਬਾਂ ਦੀ ਸਾਂਝ ਵਧੇ। ਤਾਂ ਤੁਹਾਨੂੰ ਇਹਦੇ ਲਈ ਮੁਬਾਰਕਬਾਦ ਆ, ਤੁਹਾਡੇ ਵੱਡੇ ਯਤਨ ਰਹੇ ਨੇ ਸਾਰੇ ਪ੍ਰੋਗਰਾਮਾਂ ਨੂੰ ਉਲੀਕਣ ਦੇ ਵਿੱਚ। ਤੇ ਮੈਂ ਹੁਣ ਤੁਹਾਨੂੰ ਇਹੀ ਪੁੱਛਣਾ ਚਾਹੁੰਦਾ ਕਿ ਇੱਕ ਪਾਸੇ ਜਿਹੜਾ ਨੈਰੇਟਿਵ ਆ, ਵਰਤਾਂਤ ਆ, ਗਦਰ ਫਿਲਮ ਦੇ ਰਾਹੀਂ ਜੋ ਸਿਰਜਿਆ ਗਿਆ, ਜੋ ਸਾਰਿਆ ਗਿਆ ਪੂਰੇ ਭਾਰਤ ਦੇ ਵਿੱਚ, ਜਿਹਦੇ ਵਿੱਚ ਜਿਹੜਾ ਕਿਰਦਾਰ ਆ, ਮੁੱਖ ਕਿਰਦਾਰ ਉਹ ਸਨੀ ਦਿਓਲ ਨੇ ਨਿਭਾਇਆ, ਇੱਕ ਸਿੱਖ ਦਾ ਕਿਰਦਾਰ ਜਿਹੜਾ ਆ ਲੈ ਕੇ ਆਏ ਆ। ਤੇ ਉਹ ਪੂਰਾ ਰਾਸ਼ਟਰਵਾਦੀ ਪ੍ਰੋਪੇਗੰਡਾ ਜਿਹੜਾ ਨਫ਼ਰਤ ਤੇ ਖੜਾ ਆ, ਜਿਹੜਾ ਕਿ ਅਸੀਂ ਦੇਖਦੇ ਹਾਂ ਕਿ ਜਮਨਾ ਪਾਰ ਦਾ ਜਿਹੜਾ ਉਹ ਨਫ਼ਰਤੀ ਏਜੰਡਾ ਆ, ਜਿਹੜਾ ਦੋਵੇਂ ਪੰਜਾਬਾਂ ਦੇ ਵਿੱਚ ਨਫ਼ਰਤ ਪੈਦਾ ਕਰਨ ਵਾਲਾ ਆ, ਉਹ ਪੂਰੇ ਭਾਰਤ ਦੇ ਵਿੱਚ ਫੈਲਾਇਆ ਜਾ ਰਿਹਾ। ਤਾਂ ਉਸ ਦੇ ਪੈਰਲਲ ਇੱਕ ਜਿਵੇਂ ਅਰਦਾਸ ਸਮਾਗਮ ਪੰਜਾਬ ਦੇ ਵਿੱਚ ਹੋਏ ਆ ਇਸ 47 ਦੇ ਉਜਾੜੇ ਨੂੰ ਲੈ ਕੇ। ਤਾਂ ਤੁਸੀਂ ਜਿਹੜੀ ਇਹ ਵਰਤਾਂਤ ਨੈਰੇਟਿਵਸ ਦੀ ਆਪਸੀ ਜੰਗ ਆ, ਇਹਨੂੰ ਤੁਸੀਂ ਕਿਵੇਂ ਦੇਖ ਰਹੇ ਹੋ? ਦੇਖੋ, ਕਿਆ ਹੋ ਰਿਹਾ ਸੀਗਾ ਕਿ ਆ ਜਿਹੜਾ ਬਾਲੀਵੁੱਡ ਰਾਹੀਂ ਜਿਹੜਾ ਮਤਲਬ ਇੱਕ ਅੰਤਰਰਾਸ਼ਟਰਵਾਦ ਦਾ ਬਿਰਤਾਂਤ ਹੈ, ਉਹ ਅੱਜ ਦਾ ਨਹੀਂ ਘੜਿਆ ਜਾ ਰਿਹਾ। ਉਹ ਕਾਫ਼ੀ ਪਹਿਲਾਂ ਦਾ ਘੜਿਆ ਜਾ ਰਿਹਾ ਸੀਗਾ। ਤਕਰੀਬਨ ਆਪਾਂ ਦੇਖਦੇ ਹਾਂ ਕਿ ਬਾਰਡਰ ਫਿਲਮ ਆਈ ਨੂੰ ਵੀ ਆਪਣੇ 25 ਕੁ ਸਾਲ ਤੋਂ ਵੱਧ ਦਾ ਸਮਾਂ ਹੋ ਗਿਆ। ਤੇ ਉਹ ਤੋਂ ਪਹਿਲਾਂ ਵੀ ਇਸ ਤਰ੍ਹਾਂ ਦੇ ਬਿਰਤਾਂਤ ਘੜੇ ਜਾਂਦੇ ਰਹੇ ਆ। ਤੇ ਈਵਨ ਜਿਹੜਾ ਹਿੰਦੀ ਸਿਨੇਮਾ ਹੈ, ਉਹਦੇ ਵਿੱਚ ਵੱਡਾ ਮਤਲਬ ਜਿਹੜਾ ਹਿੰਦੀ ਸਿਨੇਮਾ ਰਾਹੀਂ ਇੱਕ ਪ੍ਰੋਪੇਗੈਂਡਾ ਨੇਸ਼ਨ ਸਟੇਟ ਦਾ ਖੜਾ ਕੀਤਾ ਗਿਆ ਹੈ, ਉਹਦੇ ਵਿੱਚ ਬਾਲੀਵੁੱਡ ਦਾ ਬਹੁਤ ਵੱਡਾ ਰੋਲ ਹੈ। ਤਾਂ ਆਪਾਂ ਤਾਂ ਮਤਲਬ ਇਸੀ ਚੀਜ਼ ਨੂੰ ਦੇਖਦੇ ਹੋਏ 2017 ਤੋਂ ਵੀ ਗੱਲ ਸ਼ੁਰੂ ਕੀਤੀ ਸੀ ਵੀ ਜਦੋਂ ਦੇਖਦੇ ਸੀ ਵੀ 15 ਅਗਸਤ ਹੁੰਦੀ ਸੀ ਜਾਂ 14 ਅਗਸਤ ਹੁੰਦੀ ਸੀ, ਤਾਂ ਤਕਰੀਬਨ 6-7 ਦਿਨ ਟੀਵੀ ਤੇ ਇਹੀ ਇਨਕਲਾਬ ਜ਼ਿੰਦਾਬਾਦ ਜਾਂ ਮਤਲਬ ਇੰਡੀਆ ਪਾਕਿਸਤਾਨ ਦੀ ਲੜਾਈ ਦੀਆਂ ਗੱਲਾਂ ਹੁੰਦੀਆਂ ਸਨ, ਜਾਂ ਮਤਲਬ ਇਹੋ ਜਿਹੀਆਂ ਫਿਲਮਾਂ ਹੁੰਦੀਆਂ ਸਨ। ਤੇ ਅਸੀਂ ਮਤਲਬ ਉਸੀ ਚੀਜ਼ ਤੋਂ ਅੱਕ ਕੇ ਮਤਲਬ ਇਹ ਆਪਣਾ ਪ੍ਰੋਗਰਾਮ ਸ਼ੁਰੂ ਕੀਤਾ ਸੀ, ਕਿਉਂਕਿ ਸਾਨੂੰ ਲੱਗਦਾ ਸੀ ਕਿ ਪੰਜਾਬ ਦੀ ਜਿਹੜੀ ਆਵਾਜ਼ ਹੈ ਜਾਂ ਪੰਜਾਬ ਦਾ ਜਿਹੜਾ ਇੱਕ ਸੰਤਾਪ ਹੈ ਜਾਂ ਉਹਦਾ ਇੱਕ ਹਿਸਟੋਰੀਕਲ ਜਿਹੜਾ ਸਾਡੇ ਜ਼ਖਮ ਹੈ, ਉਹਨੂੰ ਕਿਤੇ ਨਾ ਕਿਤੇ ਭੁਲਾਇਆ ਜਾ ਰਿਹਾ ਹੈ। ਸੋ ਆਪਾਂ ਉਸ ਚੀਜ਼ ਨੂੰ ਮਤਲਬ ਤਕਰੀਬਨ 6-7 ਸਾਲ ਤੋਂ ਕਰਦੇ ਆ ਰਹੇ ਹਾਂ। ਤੇ ਹੁਣ ਉਸ ਚੀਜ਼ ਦਾ ਫਾਇਦਾ ਇਹ ਹੋਇਆ ਹੈ ਕਿ ਜਿਹੜਾ ਆਪਾਂ ਜਦੋਂ ਸ਼ੁਰੂਆਤ 'ਚ ਵੀ ਸੋਚਿਆ ਸੀਗਾ ਕਿ ਇਹ ਇੱਕ ਲੋਕ ਧਾਰਾ ਦੇ ਤੌਰ ਤੇ ਹੀ ਸਾਡੇ ਇਹਦੇ ਵਿੱਚ ਥਾਂ-ਥਾਂ ਲੋਕ ਆਪਣੇ ਆਪ ਹੀ ਇਕੱਠੇ ਹੋ ਕੇ ਮਨਾਉਣ, ਤਾਂ ਉਹ ਗੱਲ ਕਰਨ, ਤਾਂ ਕਿ ਪੰਜਾਬ ਬਾਰਡਰ ਤੇ ਦੋਨੇ ਪਾਸੇ ਇੱਕ ਚੰਗਾ ਜਿਹੜਾ ਹੈ ਮਾਹੌਲ ਪੈਦਾ ਕੀਤਾ ਜਾ ਸਕੇ। ਤੇ ਉਹ ਕਾਫ਼ੀ ਹੱਦ ਤੱਕ ਆਪਾਂ ਕਾਮਯਾਬੀ ਹੋਏ ਹਾਂ। ਪਿਛਲੇ ਸਾਲ ਜਦੋਂ ਆਪਾਂ ਅਰਦਾਸ ਨੂੰ ਅਕਾਲ ਤਖ਼ਤ ਸਾਹਿਬ ਤੇ ਲੈ ਗਏ ਸੀ, ਤਾਂ ਉਹ ਪੂਰੀ ਦੁਨੀਆ ਦੇ ਵਿੱਚ ਇੱਕ ਵੱਡਾ ਸੁਨੇਹਾ ਗਿਆ ਸੀਗਾ
ਉਹੀ ਸੋਚ ਨੂੰ ਆਪਾਂ ਲਗਾਤਾਰਤਾ ਦੇ ਵਿੱਚ ਰੱਖਦੇ ਹੋਏ ਇਸ ਵਾਰ ਅਰਦਾਸ ਦਾ ਉਪਰਾਲਾ ਜਿਹੜਾ ਸੀਗਾ, ਇਹ ਕਰਤਾਰਪੁਰ ਸਾਹਿਬ ਜ਼ੀਰੋ ਲਾਈਨ ਦੂਰਬੀਨ ਦੇ ਕੋਲ ਰੱਖਿਆ ਗਿਆ ਸੀਗਾ। ਤੇ ਸਾਡਾ ਮਤਲਬ ਇਸ ਪ੍ਰੋਗਰਾਮ ਦਾ ਇੱਕ ਸੋਹਣਾ ਸੁਨੇਹਾ ਗਿਆ ਦੁਨੀਆ 'ਚ। ਦੂਸਰੀ ਗੱਲ ਇਹ ਹੈ ਵੀ ਸਾਡਾ ਇਹਨਾਂ ਪ੍ਰੋਗਰਾਮਾਂ ਪਿੱਛੇ ਕਈ ਨਹੀਂ ਹੁੰਦਾ ਵੀ ਹਰ ਸਾਲ ਜੀ ਯਾਦ ਕਰ ਲੈਣਾ ਤੇ ਬਸ ਘਰਾਂ ਨੂੰ ਚੱਲ ਜਾਣਾ ਵੀ ਅਗਲੇ ਸਾਲ ਦੀ ਹੈ। ਅਸੀਂ ਇਹਦੇ ਨਾਲ-ਨਾਲ ਇੱਕ ਮਾਹੌਲ ਤਿਆਰ ਕਰ ਰਹੇ ਹਾਂ, ਮਾਹੌਲ ਸਿਰਜ ਰਹੇ ਹਾਂ ਤੇ ਇੱਕ ਟਾਰਗੇਟ ਰੱਖਦੇ ਹਾਂ ਵੀ ਅਸੀਂ ਕੀ ਚਾਹੁੰਦੇ ਹਾਂ ਤੇ ਕਿਸ ਤਰ੍ਹਾਂ ਮਤਲਬ ਅਸੀਂ ਆਪਣੇ ਜੋ ਅਸੀਂ ਸੋਚਦੇ ਹਾਂ ਉਸ ਪਾਸੇ ਸਕਸੈਸਫੁਲ ਹੋ ਸਕੀਏ। ਸਾਡੀ ਕੋਸ਼ਿਸ਼ ਹੈ ਕਿ ਜਿਵੇਂ ਕਰਤਾਰਪੁਰ ਸਾਹਿਬ ਦਾ ਲਾਂਘਾ ਸੀਗਾ, ਜਿਸ ਤਰ੍ਹਾਂ ਕਿਉਂਕਿ ਆਪਾਂ ਕਰਤਾਰਪੁਰ ਸਾਹਿਬ ਦੇ ਲਾਂਘੇ ਦੀ ਐਜੀਟੇਸ਼ਨ 'ਚ ਵੀ ਸ਼ਾਮਿਲ ਰਹੇ ਹਾਂ। ਕਿ ਜਿਸ ਤਰ੍ਹਾਂ ਦਾ ਆਪਾਂ ਸੋਚਿਆ ਸੀਗਾ ਵੀ ਇਹ ਲਾਂਘਾ ਹੋਣਾ ਚਾਹੀਦਾ ਸੀਗਾ ਵੀ ਪਾਸਪੋਰਟ ਫ੍ਰੀ ਜਿਹੜੀ ਐਂਟਰੀ ਹੋਣੀ ਚਾਹੀਦੀ ਸੀ, ਪਾਸਪੋਰਟ ਦੀ ਸ਼ਰਤ ਨਹੀਂ ਹੋਣੀ ਚਾਹੀਦੀ ਸੀ, ਵੀਜ਼ੇ ਦੀ ਵੀ ਉਹ ਉਸ ਰੂਪ 'ਚ ਨਹੀਂ ਆਇਆ। ਹਾਲਾਂਕਿ ਵੀਜ਼ੇ ਦੀ ਲੋੜ ਨਹੀਂ ਪੈਂਦੀ ਪਰ ਫਿਰ ਵੀ ਪਾਸਪੋਰਟ ਜਿਹੜਾ ਹੈ ਪੰਜਾਬ ਦੇ ਵਿੱਚ ਤਕਰੀਬਨ 20 ਜਾਂ 30% ਲੋਕਾਂ ਕੋਲ ਹੀ ਪਾਸਪੋਰਟ ਹੈ ਤੇ ਦੂਸਰਾ ਜਿਹੜਾ ਜਾਣ ਦੀ ਫੀਸ ਹੈ ਉਹ ਬਹੁਤ ਜ਼ਿਆਦਾ ਮਹਿੰਗੀ ਹੈ। ਤਾਂ ਮੈਨੂੰ ਲੱਗਦਾ ਵੀ ਜ਼ਿਆਦਾਤਰ ਲੋਕ ਇਸ ਕਰਕੇ ਜਾ ਨਹੀਂ ਸਕਦੇ ਸੀ ਤੇ ਉਹਦੇ ਨਾਲ ਕੀ ਹੋ ਰਿਹਾ ਕਿ ਜਿਹੜਾ ਕਰਤਾਰਪੁਰ ਸਾਹਿਬ ਦਾ ਜਿਹੜਾ ਲਾਂਘਾ ਖੋਲਿਆ ਸੀਗਾ ਕੋਰੀਡੋਰ, ਉਹ ਆਪਦੀ ਮੂਲ ਭਾਵਨਾ ਤੋਂ ਭਟਕ ਰਿਹਾ ਸੀਗਾ ਜਾਂ ਤਕਰੀਬਨ ਬੰਦ ਹੋ ਰਿਹਾ ਸੀਗਾ। ਸੋ ਅਸੀਂ ਇਹੀ ਚਾਹੁੰਦੇ ਸੀ, ਇਸ ਦੇ ਨਾਲ ਹੀ ਅਸੀਂ ਇਸ ਵਾਰ ਸ਼੍ਰੋਮਣੀ ਕਮੇਟੀ ਤੋਂ ਇਹ ਮੰਗ ਵੀ ਕੀਤੀ ਹੈ ਕਿ ਜਿਹੜਾ ਈਵਨ ਵੀ ਉਹ ਅੱਗੇ ਭਾਰਤ ਸਰਕਾਰ ਤੇ ਪਾਕਿਸਤਾਨ ਸਰਕਾਰ ਨਾਲ ਗੱਲ ਕਰਨ ਕਿ ਜਿਹੜਾ ਉੱਥੇ ਕੀਰਤਨ ਹੁੰਦਾ ਹੈ, ਉੱਥੇ ਰੋਜ਼ਾਨਾ ਬੇਸ ਤੇ ਡਿਊਟੀ ਨਿਭਾਉਣ ਲਈ ਰਾਗੀ ਸਿੰਘ, ਗ੍ਰੰਥੀ ਸਿੰਘਾਂ ਦਾ ਪ੍ਰਬੰਧ ਕੀਤਾ ਜਾਵੇ। ਉਹਨਾਂ ਨੂੰ ਰੂਟੀਨ 'ਚ ਉਹਨਾਂ ਦੀ ਸ਼ਿਫਟਿੰਗ ਹੋਵੇ ਤੇ ਉਹਨਾਂ ਨੂੰ ਘੱਟ ਦਿਨਾਂ ਦੀ ਜਿਹੜੀ ਆ ਸਪੈਸ਼ਲ ਇਜਾਜ਼ਤ ਮਿਲਣੀ ਚਾਹੀਦੀ ਜਾਂ ਕੁਛ ਪਰਮਿਟ ਮਿਲਣਾ ਚਾਹੀਦਾ ਹੈ। ਤੇ ਇਸ ਦੇ ਨਾਲ ਹੀ ਇਸ ਵਾਰ ਇੱਕ ਸਾਡਾ ਇਹ ਵੀ ਸੁਨੇਹਾ ਸੀਗਾ ਕਿ ਜਿਹੜਾ ਪੰਜਾਬ ਹੈ, ਪੰਜਾਬ ਬਾਰਡਰ ਤੇ ਜਿਹੜਾ ਜਦ ਆਪਾਂ ਦੇਖਦੇ ਹਾਂ ਬਾਕੀ ਲਾਂਘੇ ਹੈ, ਚਾਹੇ ਉਹ ਬਾਬਾ ਬ੍ਰਹਮ ਸ਼ੇਖ ਸਾਹਿਬ ਦਾ ਦਰਬਾਰ ਹੈ ਜਾਂ ਫਿਰ ਪਾਕਿਸਤਾਨ ਵਾਲੇ ਪਾਸੇ 3-4 ਹੋਰ ਜਿਹੜੇ ਇਤਿਹਾਸਿਕ ਗੁਰਦੁਆਰੇ ਹਨ, ਉਹ ਵੀ ਖੰਡਰ ਬਣੇ ਹੋਏ ਹਨ। ਅਸੀਂ ਚਾਹੁੰਦੇ ਹਾਂ ਕਿ ਉਹ ਗੁਰਦੁਆਰਾ ਸਾਹਿਬ ਵੀ ਜਿਹੜੇ ਹਨ ਉਹ ਵੀ ਮੁੜ ਆਬਾਦ ਹੋਣ ਤੇ ਇੱਥੋਂ ਡਿਊਟੀ ਕਰਨ ਸਿੰਘ ਜਾਣ ਤਾਂ ਕਿ ਜਿਹੜੇ ਗੁਰੂ ਦੇ ਜਿਹੜੇ ਇਤਿਹਾਸਿਕ ਗੁਰੂ ਸਥਾਨ ਹਨ ਉਹ ਮੁੜ ਕੇ ਆਬਾਦ ਹੋ ਸਕਣ। ਤੇ ਮੈਨੂੰ ਲੱਗਦਾ ਵੀ ਸਾਡੇ ਇਹ ਗੱਲ ਜਦੋਂ ਗਲੋਬਲੀ ਇਹ ਇੱਕ ਆਵਾਜ਼ ਬਣੂਗੀ ਤਾਂ ਮੈਨੂੰ ਲੱਗਦਾ ਕਿ ਦੋਹਾਂ ਸਰਕਾਰਾਂ ਤੇ ਪ੍ਰੈਸ਼ਰ ਪਊਗਾ ਤੇ ਅਸੀਂ ਉਸੇ ਹਿਸਾਬ ਨਾਲ ਆਪਣਾ ਕੰਮ ਕਰਦੇ ਆ ਰਹੇ ਹਾਂ। ਬਿਲਕੁਲ, ਗਗਨਵੀਰ ਸਿੰਘ ਜੀ, ਜਿਹੜੀ ਆ ਉਪਰਾਲੇ ਨੇ ਜਿਹੜੇ ਕੀਤੇ ਜਾ ਰਹੇ ਨੇ, ਉਹ ਲਗਾਤਾਰ ਤੁਸੀਂ ਦੱਸਿਆ ਕਿ ਇਸ ਲਾਂਘੇ ਨੂੰ ਜਿਹੜਾ ਵੀਜ਼ਾ ਮੁਕਤ ਕਰਨ ਦੀ ਵੀ ਕੋਸ਼ਿਸ਼ ਕੀਤੀ ਜਾ ਰਹੀ ਆ, ਜਿਹੜੀ ਫੀਸ ਲੱਗਦੀ ਆ ਉਸ ਤੋਂ ਵੀ ਜਿਹੜਾ ਮੁਕਤ ਕੀਤਾ ਜਾਵੇ ਤਾਂ ਕਿ ਲੋਕਾਂ ਦੇ ਲਈ ਜਿਹੜਾ ਇਹ ਲਾਂਘਾ ਆ, ਉਹਦੇ 'ਚ ਕੋਈ ਵਿਘਨ ਨਾ ਰਹੇ ਕਿ ਉਹ ਜਾ ਸਕਣ। ਤੇ ਨਾਲ ਹੀ ਜਿਵੇਂ ਤੁਸੀਂ ਦੱਸਿਆ ਕਿ ਜਿਹੜੇ ਕੀਰਤਨੀ ਜਥੇ ਨੇ ਉਹਨਾਂ ਦੇ ਲਈ ਵੱਧ ਦਿਨ ਰਹਿਣ ਦਾ ਪਰਮਿਟ ਵੀ ਕਿਸੇ ਤਰ੍ਹਾਂ ਦੀ ਪ੍ਰੋਵੀਜ਼ਨ ਜਿਹੜੀ ਆ ਉਹ ਲਿਆਂਦੇ ਜਾਣ ਦੀ ਮੰਗ ਆ। ਇਸ ਤੋਂ ਇਲਾਵਾ ਮੈਂ ਤੁਹਾਨੂੰ ਇਹ ਪੁੱਛਣਾ ਚਾਹੁੰਦਾ ਕਿ ਜਦੋਂ ਅਸੀਂ 15 ਅਗਸਤ ਦਾ ਦਿਨ ਦੇਖਦੇ ਹਾਂ ਤੇ ਭਾਰਤ ਇਹ ਦਾਅਵਾ ਕਰਦਾ ਹੈ ਕਿ ਪੰਜਾਬ ਸਾਡਾ ਹਿੱਸਾ ਆ, ਅਟੁੱਟ ਅੰਗ ਆ। ਪਰ ਇਹ ਗੱਲ ਵੀ ਬੜੀ ਦੇਖਣ 'ਚ ਆਉਂਦੀ ਕਿ ਜਦੋਂ ਪੰਜਾਬ ਜਿਹੜਾ ਆ ਉਹ 15 ਅਗਸਤ ਨੂੰ ਜਦੋਂ ਯਾਦ ਕਰਦਾ, ਇਹ ਵੀ ਦੇਖਿਆ ਕਿ ਪੰਜਾਬ ਦੇ ਇਸ ਵਾਰ ਇਹ ਵੀ ਚੱਲਿਆ ਕਿ ਕਿਸੇ ਕਲਾਕਾਰ ਨੇ ਆਜ਼ਾਦੀ ਦਿਹਾੜੇ ਦਾ ਕੋਈ ਵੀ ਜਿਹੜਾ ਸਟੋਰੀ ਹੈ ਜੀ ਉਹ ਨਹੀਂ ਪਾਈ। ਕੁਛ ਗਿਣਵੇਂ ਕਲਾਕਾਰਾਂ ਨੂੰ ਛੱਡ ਕੇ ਜਿਹੜਾ ਬਾਕੀ ਕਲਾਕਾਰਾਂ ਨੇ ਜੇ ਸਟੋਰੀ ਕੋਈ ਸਾਂਝੀ ਵੀ ਕੀਤੀ 15 ਅਗਸਤ ਤੇ, ਤਾਂ ਉਹ ਸਾਂਝੀ ਕੀਤੀ ਪੰਜਾਬ ਦੀ ਪੀੜ ਦੀ, ਪੰਜਾਬ ਦੇ ਉਜਾੜੇ ਦੀ। ਤਾਂ ਭਾਰਤ ਦਾ ਬਾਕੀ ਸਾਰਾ ਹਿੱਸਾ ਉਹ ਜਸ਼ਨਾਂ 'ਚ ਮਸ਼ਰੂਫ ਹੁੰਦਾ ਆ। ਉਹ ਕਦੇ ਨਹੀਂ ਇਹ ਗੱਲ ਉਹ ਆਇਡੈਂਟੀਫਾਈ ਕਿਉਂ ਨਹੀਂ ਕਰਦਾ ਪੰਜਾਬ ਦੀ ਸਪੀਡ ਦੇ ਨਾਲ ਆਪਣੇ ਆਪ ਨੂੰ, ਜੋ ਪੰਜਾਬ ਦੇਖੋ ਦਾ ਦਰਦ ਆ ਜਾਂ ਪੰਜਾਬ ਦਾ ਅਸਲ ਉਜਾੜਾ ਹੈ, ਕਿ ਪੰਜਾਬ ਹਿੱਸਾ ਆ ਭਾਰਤ ਦਾ। ਅਸਲ 'ਚ ਗੱਲ ਇਹ ਹੈ ਕਿ ਇਸ ਪੂਰੇ ਵਰਤਾਰੇ ਪਿੱਛੇ ਮੈਨੂੰ ਲੱਗਦਾ ਹੈ ਵੀ ਦਿੱਲੀ ਦਰਬਾਰ ਦੀ ਵੀ ਕਿਤੇ ਨਾ ਕਿਤੇ ਇੱਕ ਵੱਡੀ ਭੂਮਿਕਾ ਰਹੀ ਹੈ ਕਿ ਜਿਸ ਤਰ੍ਹਾਂ ਪੰਜਾਬ ਨਾਲ ਆਪਣਾ ਸਲੂਕ ਹੋਣਾ ਚਾਹੀਦਾ ਸੀ, ਉਹ ਦਿੱਲੀ ਦਾ ਉਹ ਸਲੂਕ ਨਹੀਂ ਰਿਹਾ। ਹੁਣ ਜਦ ਪੰਜਾਬ ਤੋਂ ਇੱਕ ਮਾਈਗ੍ਰੇਸ਼ਨ ਹੋ ਰਹੀ ਹੈ, ਯੂਥ ਦੀ ਮਾਈਗ੍ਰੇਸ਼ਨ ਹੋ ਰਹੀ ਹੈ ਵੱਡੇ ਲੈਵਲ ਤੇ, ਉਹ ਬਹੁਤ ਇੱਕ ਨਿਰਾਸ਼ਾ 'ਚ ਜਾ ਰਿਹਾ ਹੈ। ਹੁਣ ਜਿਹੜੇ ਬੱਚੇ ਵੀ ਆ ਸਾਡੇ, ਚਾਹੇ ਡਰੱਗ ਐਡਿਕਟ ਹੋ ਰਹੇ ਹਨ, ਬੇਰੁਜ਼ਗਾਰ ਹਨ ਜਾਂ ਪੋਲੀਟੀਕਲ ਕ੍ਰਾਈਸਿਸ ਹੈ ਪੰਜਾਬ ਦੇ ਵਿੱਚ, ਉਹਨੂੰ ਜਿਸ ਤਰ੍ਹਾਂ ਨਜਿੱਠਣਾ ਚਾਹੀਦਾ ਹੈ ਉਸ ਤਰ੍ਹਾਂ ਨਜਿੱਠਿਆ ਨਹੀਂ ਜਾਂਦਾ। ਜਦੋਂ ਮਤਲਬ ਕਿ ਪੰਜਾਬ 'ਚ ਕੋਈ ਵੀ ਘਟਨਾ ਹੋ ਜਾਂਦੀ ਹੈ ਜਾਂ ਇੱਕ ਦਿੱਲੀ ਦਾ ਜਿਹੜਾ ਨੈਸ਼ਨਲਿਸਟ ਮੀਡੀਆ ਹੈ, ਉਹ ਹਰ ਚੀਜ਼ ਨੂੰ ਪੰਜਾਬ ਦੇ ਐਂਟੀ ਭੁਗਤਾ ਦਿੰਦਾ ਹੈ ਤੇ ਇਹ ਪੰਜਾਬ ਦੇ ਆਮ ਜਿਹੇ ਲੋਕਾਂ ਨੂੰ ਹੀ ਇੱਕ ਅੱਤਵਾਦੀ ਐਲਾਨ ਕਰ ਦਿੰਦਾ ਹੈ ਜਾਂ ਉਹਨਾਂ ਖਿਲਾਫ ਭੰਡੀ ਪ੍ਰਚਾਰ ਕਰਦਾ ਹੈ।
ਈਵਨ ਵਿਦੇਸ਼ਾਂ ਵਿੱਚ ਵੀ ਜਦੋਂ ਬੱਚੇ ਕੁਝ ਮੰਨ ਲਓ ਕਿ ਇੱਕ ਨਾਰਾਜ਼ਗੀ ਆ, ਹਰੇਕ ਬੰਦੇ ਦਾ ਧਰਨਾ ਪ੍ਰਦਰਸ਼ਨ ਕਰਨਾ, ਇੱਕ ਸ਼ਾਂਤੀਪੂਰਵਕ ਧਰਨਾ ਪ੍ਰਦਰਸ਼ਨ ਕਰਨਾ ਹੱਕ ਹੁੰਦਾ ਹੈ। ਪਰ ਜੇ ਕਿਸੇ ਨੂੰ ਉਹ ਰੋਸ ਹੈ, ਉਸ ਰੋਸ ਦੇ ਮੁਕਾਬਲੇ ਤੁਸੀਂ ਇੱਕ ਨਜਿੱਠ ਕੇ ਉਹਦੇ ਖਿਲਾਫ ਕੋਈ ਕੰਮ ਕਰੋ ਜਾਂ ਇੱਕ ਵੱਡੇ ਐਕਟ ਕਰੋ ਜਾਂ ਕੋਈ ਜ਼ਾਲਮ ਕਾਰਵਾਈ ਕਰੋ। ਉਹਦੇ ਨਾਲ ਕੀ ਹੋ ਰਿਹਾ ਹੈ ਕਿ ਜਿਹੜਾ ਪੰਜਾਬ ਦੇ ਮਨਾਂ ਦੇ ਵਿੱਚੋਂ ਹੈ, ਦਿੱਲੀ ਦਰਬਾਰ ਦੇ ਨਾਲ ਜਿਹੜਾ ਖਾਈ ਹੈ ਜਾਂ ਜਿਹੜਾ ਪਾੜਾ ਹੈ, ਉਹ ਵੱਧ ਰਿਹਾ ਹੈ। ਤੇ ਜਦ ਕਿ ਹੋਣਾ ਇਹ ਚਾਹੀਦਾ ਸੀ ਕਿ ਜਿਹੜੇ ਪੰਜਾਬ ਦੇ ਨਾਲ ਕੁਛ ਮਾੜੇ ਸਲੂਕ ਹੋਏ ਹਨ ਜਾਂ ਪੰਜਾਬ ਦੇ ਰਿਸੋਰਸਿਸ ਦੀ ਗੱਲ ਹੈ ਜਾਂ ਪੰਜਾਬ ਦੇ ਜਿਹੜੇ ਮਸਲੇ ਸਨ ਲੰਬੇ ਸਮੇਂ ਤੋਂ ਚੱਲਦੇ ਆ ਰਹੇ, ਚਾਹੇ ਚੰਡੀਗੜ੍ਹ ਹੈ, ਇਹਨਾਂ ਸਾਰੇ ਮਸਲਿਆਂ ਨੂੰ ਅੱਗੇ ਰੱਖ ਕੇ ਦਿੱਲੀ ਦਰਬਾਰ ਨੂੰ ਇੱਕ ਇਮਾਨਦਾਰੀ ਪਹੁੰਚ ਅਪਣਾਉਣੀ ਚਾਹੀਦੀ ਸੀ, ਜਿਹਦੇ ਨਾਲ ਕਿ ਪੰਜਾਬ ਤੇ ਦਿੱਲੀ ਦੇ ਵਿਚਾਲੀ ਦੂਰੀ ਘਟਦੀ। ਪਰ ਹੋਇਆ ਹਰ ਵਾਰ ਉਲਟੀ ਹੀ ਹੈ। ਹੁਣ ਆਪਾਂ ਦੇਖ ਲਈਏ ਕਿ ਜੇ ਪੰਜਾਬ ਹੀ ਹੈ, ਪੰਜਾਬ ਦੇ ਵਿੱਚ ਚਾਹੇ ਦਿੱਲੀ ਦੇ ਵਿੱਚ ਕੇਂਦਰ ਦੇ ਵਿੱਚ ਕਾਂਗਰਸ ਹੋਵੇ ਜਾਂ ਭਾਜਪਾ ਹੋਵੇ, ਪੰਜਾਬ ਲਈ ਇਹ ਦੋਵੇਂ ਇੱਕੋ ਜਿਹੀਆਂ। ਈਵਨ ਤੀਸਰੀ ਵੀ ਜਿਹੜੀ ਮਤਲਬ ਹੁਣ ਨਵੀਂ ਉੱਭਰਦੀ ਪਾਰਟੀ ਆ ਆਮ ਆਦਮੀ ਪਾਰਟੀ ਦੀ, ਇਹਨਾਂ ਸਾਰਿਆਂ ਦੀ ਜਿਹੜੀ ਸੋਚ ਹੈ ਇਹ ਸੈਂਟਰਲਾਈਜ਼ ਸੋਚ ਹੈ। ਇਹ ਕਦੀ ਵੀ ਪੰਜਾਬ ਦੇ ਹੱਕ ਜਾਂ ਆਪਾਂ ਕਹੀਏ ਕਿ ਫੈਡਰਲ ਢਾਂਚੇ ਦੇ ਹੱਕਾਂ ਤੇ ਕਦੀ ਨਹੀਂ ਖੜਦੇ ਪਏ। ਸੋ ਜਿਸ ਕਰਕੇ ਮੈਨੂੰ ਲੱਗਦਾ ਵੀ ਇੱਕ ਪੰਜਾਬ ਦੇ ਵਿੱਚ ਐਗਰੈਸ਼ਨ ਹੈ, ਕਿਉਂਕਿ ਪੰਜਾਬ ਜਿਹੜਾ ਹੈ, ਜੇ ਆਪਾਂ ਇਹਦੀ ਇੱਕ ਹਿਸਟਰੀ ਦੇਖੀਏ, ਇੱਕ ਲੈਗੈਸੀ ਹੈ ਪੰਜਾਬ ਦੀ। ਪੰਜਾਬ ਸਦੀਆਂ ਤੋਂ ਨਾਬਰ ਹੈ, ਪੰਜਾਬ ਸਦੀਆਂ ਤੋਂ ਲੜਦਾ ਆ ਰਿਹਾ ਹੈ। ਤੋ ਉਸ ਪ੍ਰੈਕਟਿਸ 'ਚ ਹੀ ਉਹਦਾ ਇੱਕ ਰੋਸ ਹੈ ਦਿੱਲੀ ਨਾਲ। ਤੇ ਉਹ ਜਿਸ ਤਰ੍ਹਾਂ 47 ਤੋਂ ਬਾਅਦ ਪੰਜਾਬ ਨੂੰ ਲੱਗਦਾ ਸੀਗਾ ਕਿ ਜਦ ਸਿੱਖ ਇੱਧਰਲੇ ਪਾਸੇ ਆਏ ਜਾਂ ਉਹਨਾਂ ਨੇ ਕਿਹਾ ਵੀ ਈਸਟ ਪੰਜਾਬ ਨਾਲ ਰਹਿਣਾ ਹੈ, ਤੇ ਕੁਛ ਆਸਾਂ ਸਨ ਤੇ ਉਹ ਆਸਾਂ ਉਹਨਾਂ ਦੀਆਂ ਪੂਰੀਆਂ ਨਹੀਂ ਹੋਈਆਂ ਤੇ ਉਹਨਾਂ ਨਾਲ ਇੱਕ ਛਲ ਕਪਟ ਹੀ ਹੋਇਆ ਹੈ। ਤੇ ਹੁਣ ਵੀ ਦੇਖੋ ਕਿ ਜਿਹੜਾ ਇੱਕ ਵੱਡਾ ਸਿੱਖ ਡਾਇਸਪੋਰਾ ਹੈ, ਤਕਰੀਬਨ ਵਿਦੇਸ਼ 'ਚ ਜਾ ਵਸਿਆ ਹੈ ਤੇ ਹਰ ਸਾਲ ਬਹੁਤ ਰਫ਼ਤਾਰ ਨਾਲ ਬਾਹਰ ਜਾ ਰਿਹਾ ਹੈ। ਤੇ ਇੱਥੇ ਕੋਸ਼ਿਸ਼ ਇਹ ਹੋ ਰਹੀ ਹੈ ਕਿ ਉਸ ਡਾਇਸਪੋਰੇ ਦੀ ਥਾਂ ਜਿਹੜਾ ਮਤਲਬ ਕਿ ਯਮੁਨਾ ਪਾਰ ਤੋਂ ਜਾਂ ਗੈਰ ਪੰਜਾਬੀ ਲੋਕਾਂ ਨੂੰ ਵਸਾਇਆ ਜਾਣ ਦਾ ਇੱਕ ਵੱਡਾ ਕੰਮ ਚੱਲ ਰਿਹਾ ਹੈ। ਜਿਸ ਕਰਕੇ ਮੈਨੂੰ ਲੱਗਦਾ ਹੈ ਕਿ ਜਿਹੜਾ ਕੌਮਾਂਤਰੀ ਪੱਧਰ ਤੇ ਜਿਹੜਾ ਪੰਜਾਬੀ ਭਾਈਚਾਰਾ ਬੈਠਾ ਹੈ ਜਾਂ ਸਿੱਖ ਭਾਈਚਾਰਾ ਬੈਠਾ ਹੈ, ਤੇ ਉਹਦਾ ਜਿਹੜਾ ਪਿੱਛੇ ਨਾਲੋਂ ਜਿਹੜਾ ਵਾਸਤਾ ਹੈ, ਜਾਂ ਇੱਕ ਮੰਨ ਲਓ ਕਿ ਦਿੱਲੀ ਦਰਬਾਰ ਨਾਲ ਕੋਈ ਕਲਚਰਲ ਸਾਂਝ ਵੀ ਕੋਈ ਪੁਰਾਣੀ ਹੋਊਗੀ, ਉਹ ਵੀ ਟੁੱਟ ਰਹੀ ਹੈ। ਤਾਂ ਉਹਨੂੰ ਲੱਗਦਾ ਹੈ ਕਿ ਸਾਨੂੰ ਤਾਂ ਇੱਕ ਤਰ੍ਹਾਂ ਸਾਡੀ ਧਰਤੀ ਤੋਂ ਬੇਦਖਲ ਕੀਤਾ ਗਿਆ ਹੈ। ਤਾਂ ਉਹ ਉਸੀ ਵਰਤਾਰੇ ਵਿੱਚੋਂ ਸੋਚਦਾ ਹੈ ਕਿ ਜਿਹੜਾ ਵਰਤਾਰਾ ਦਿੱਲੀ ਦਰਬਾਰ ਨੇ ਅੱਗੇ ਲਿਆਂਦਾ, ਤਾਂ ਜਿਸ ਪ੍ਰਸੰਗ ਦੇ ਵਿੱਚ ਸਿੱਖਾਂ ਦੀ ਨਸਲਕੁਸ਼ੀ ਹੋਈ ਜਾਂ ਸਿੱਖਾਂ ਨੂੰ ਉਹਨਾਂ ਦੀ ਜਿਹੜੀ ਮਾਂ ਭੂਮੀ ਹੈ ਉਹ ਤੋਂ ਉਜਾੜਨ ਦਾ ਕੰਮ ਕੀਤਾ। ਹੁਣ ਜੇ ਆਪਾਂ ਕਹਿ ਦਈਏ ਕਿ ਉਹ ਸਾਰੀਆਂ ਚੀਜ਼ਾਂ ਭੁੱਲ ਕੇ ਉਹ ਦਿੱਲੀ ਦਰਬਾਰ ਦੇ ਨਾਲ ਉਹਨਾਂ ਦੀ ਖੁਸ਼ੀ ਨਾਲ ਖੁਸ਼ੀ ਜੋੜਨ, ਤਾਂ ਮੈਨੂੰ ਨਹੀਂ ਲੱਗਦਾ ਵੀ ਕੋਈ ਵੀ ਆਮ ਬੰਦਾ ਜਿਹੜਾ ਵੀ ਹੈ ਉਹ ਇਸ ਤਰ੍ਹਾਂ ਉਹਦੇ ਲਈ ਵੀ ਇਹ ਚੀਜ਼ ਸੰਭਵ ਨਹੀਂ ਹੈ। ਸੋ ਇਸ ਕਰਕੇ ਹਾਂਜੀ। ਲੋੜ ਇਹੀ ਹੈ ਵੀ ਜਦ ਤੱਕ ਦਿੱਲੀ ਦਰਬਾਰ ਇੱਕ ਇਮਾਨਦਾਰ ਪਹੁੰਚ ਨਹੀਂ ਕਰਦੀ, ਤਾਂ ਕਿਸੇ ਵੀ 15 ਅਗਸਤ ਜਾਂ 26 ਜਨਵਰੀ ਦੇ ਜਿਹੜਾ ਸਮਾਰੋਹ ਹੈ ਜੋ ਭਾਰਤ 'ਚ ਹੁੰਦਾ ਹੈ, ਉਹਦੇ ਨਾਲ ਪੰਜਾਬ ਆਪਣੇ ਆਪ ਨੂੰ ਜੋੜ ਨਹੀਂ ਪਾਏਗਾ। ਬਿਲਕੁਲ, ਪੰਜਾਬ ਅਸੀਂ ਦੇਖਿਆ ਹੈ ਕਿ ਪੰਜਾਬ ਭਾਰਤ ਦੇ ਜਸ਼ਨਾਂ ਨਾਲ ਆਪਣੇ ਆਪ ਨੂੰ ਨਹੀਂ ਜੋੜ ਜੋੜ ਪਾਉਂਦਾ, ਤੇ ਜਿਹੜਾ ਭਾਰਤ ਆ, ਉਹ ਪੰਜਾਬ ਦੀ ਪੀੜ ਦੇ ਨਾਲ ਆਪਣੇ ਆਪ ਨੂੰ ਨਹੀਂ ਜੋੜ ਪਾਉਂਦਾ। ਇਹ ਇੱਕ ਵੱਡਾ ਪਾੜਾ ਆ, ਇੱਕ 2 ਵੱਖਰੀਆਂ ਜਿਹੜੀਆਂ ਅਸੀਂ ਪਛਾਣਾਂ ਆ, ਉਹ ਇਹਨਾਂ ਦਿਨਾਂ ਦੇ ਉੱਤੇ ਹੀ ਜਿਹੜੀਆਂ ਆ ਉਹ ਸਾਹਮਣੇ ਨਸ਼ਰ ਹੋ ਜਾਂਦੀਆਂ, ਪ੍ਰਗਟ ਹੋ ਜਾਂਦੀਆਂ। ਤੇ ਇੱਕ ਗੱਲ ਇੱਕ ਵੀ ਹੋਰ ਇੱਕ ਵੀ ਵਜ੍ਹਾ ਮੈਂ ਦੱਸਣੀ ਚਾਹਾਂਗਾ ਕਿ ਜਿਹੜੀ ਪੰਜਾਬ ਦੀ ਧਰਤੀ ਹੈ, ਜੇ ਆਪਾਂ ਕਹੀਏ ਕਿ ਪੰਜਾਬ ਦੇ ਵਿੱਚ ਗੁਰੂ ਨਾਨਕ ਪਾਤਸ਼ਾਹ ਨੇ ਜਿਹੜਾ ਪੰਥ ਚਲਾਇਆ, ਸਿੱਖ ਪੰਥ ਚਲਾਇਆ, ਇਹ ਤੀਸਰ ਪੰਥ ਹੈ। ਤੇ ਇਹਨੇ ਇੱਕ ਦੋ ਭਾਈ ਜਿਹੜੇ ਰਵਾਇਤੀ ਇੱਕ ਦੂਸਰੇ ਦੇ ਫਿਲੋਸਫਿਕਲੀ ਵੀ ਵਿਰੋਧੀ ਸਨ, ਉਹਨਾਂ ਦੇ ਵਿੱਚ ਇੱਕ ਨਿਊਟਰਲ ਸਿਵਲਾਈਜੇਸ਼ਨ ਦਾ ਕੰਮ ਕੀਤਾ ਤੇ ਉਹਨਾਂ ਦੇ ਵਿੱਚ ਜਿਹੜਾ ਸੀਗਾ ਇੱਕ ਟਕਰਾਅ ਸੀਗਾ ਉਹ ਰੋਕਣ ਦਾ ਕੰਮ ਕੀਤਾ। ਹੁਣ ਮੰਨ ਲਓ ਕਿ ਇਸ ਖਿੱਤੇ ਦੇ ਵਿੱਚੋਂ ਸਿੱਖ ਹੀ ਚਲੇ ਜਾਣ ਜਾਂ ਕਹਿ ਦਓ ਕਿ ਮਤਲਬ ਕਿ ਸਿੱਖਾਂ ਨੂੰ ਹੀ ਦਰਕਨਾਰ ਕਰ ਦਿੱਤਾ ਜਾਵੇ, ਤਾਂ ਮੈਨੂੰ ਲੱਗਦਾ ਹੈ ਵੀ ਇਹ ਜਿਹੜਾ ਖਿੱਤਾ ਹੈ ਇਹਦੇ ਵਿੱਚ ਜਿਹੜਾ ਇੱਕ ਪੀਸ ਦਾ ਮਾਹੌਲ ਹੈ ਉਹ ਨਹੀਂ ਰਹੇਗਾ। 2 ਸਿਵਲਾਈਜੇਸ਼ਨਾਂ ਮੁੜ ਲੜਾਈ ਦੇ ਮੈਦਾਨ 'ਚ ਆ ਜਾਣਗੀਆਂ ਤੇ ਮੈਨੂੰ ਲੱਗਦਾ ਵੀ ਉਸ ਚੀਜ਼ ਦਾ ਖਮਿਆਜਾ ਪੂਰੀ ਸਾਊਥ ਏਸ਼ੀਆ ਨੂੰ ਭੁਗਤਣਾ ਪਊਗਾ। ਬਿਲਕੁਲ, ਇਹ ਵੱਡੀ ਗੱਲ ਆ ਤੁਹਾਡੀ, ਤੇ ਜਿਹੜਾ ਇੰਟਰਨੈਸ਼ਨਲ
ਸਾਰੇ ਹੀ ਵਰਲਡ ਆਰਡਰ ਆ, ਉਹਦੇ ਵਿੱਚ ਹੁਣ ਅਸੀਂ ਇਹ ਦੇਖਦੇ ਹਾਂ ਕਿ ਪੱਛਮੀ ਜਗਤ ਆ ਜਿਹੜਾ, ਉਹਦੀ ਸਾਊਥ ਜਿਹੜਾ ਏਸ਼ੀਆ ਪੈਸੀਫਿਕ ਦੀ ਐਡੀ ਵੱਡੀ ਪਾਲਿਸੀ ਆ, ਤੇ ਉਹ ਏਸ਼ੀਆ ਦਾਅਵਾ ਕਰਦੇ ਕਿ ਅਸੀਂ ਏਸ਼ੀਆ ਪੈਸੀਫਿਕ ਜਾਂ ਸਾਊਥ ਏਸ਼ੀਆ ਆ, ਉਹਦੇ ਵਿੱਚ ਪੀਸ ਵਾਸਤੇ ਬਿਲੀਅਨਸ ਦੀ ਇਨਵੈਸਟਮੈਂਟ ਉਹ ਕਰ ਰਹੇ ਆ। ਤੇ ਇਹ ਜਿਹੜਾ ਪਹਿਲੂ ਆ, ਇਹ ਪਰ ਸਭ ਤੋਂ ਅਹਿਮ ਪਹਿਲੂ ਆ ਕਿ ਜਿਹਦੀ ਗੱਲ ਸਿੱਖ ਲਗਾਤਾਰ ਕਰਦੇ ਆ ਕਿ ਸਿੱਖਾਂ ਦੀ ਹੋਂਦ ਹਸਤੀ ਇਸ ਖਿੱਤੇ ਦੇ ਵਿੱਚ ਜਿਹੜੀ ਆ, ਉਹ ਇੱਥੋਂ ਦੇ ਪੀਸ ਦੇ ਲਈ ਸਭ ਤੋਂ ਵੱਧ ਅਹਿਮ ਆ। ਤੇ ਗੰਗਵੀਰ, ਇੱਕ ਇਸ ਮਸਲੇ ਦੇ ਨਾਲ ਜੁੜਿਆ ਸਵਾਲ, ਤੁਸੀਂ ਦੋ ਸਿਵਲਾਈਜੇਸ਼ਨਸ ਦੀ ਗੱਲ ਕੀਤੀ। ਮੈਂ ਪੰਜਾਬ ਦੀ ਜਿਹੜੀ ਹਿੰਦੂ ਕਮਿਊਨਿਟੀ ਆ, ਉਹਦੇ ਰਿਗਾਰਡਿੰਗ ਵੀ ਇਹ ਗੱਲ ਸਮਝਣੀ ਚਾਹੁੰਦਾ ਕਿ ਅਸੀਂ ਦੇਖਦੇ ਹਾਂ ਕਿ ਜਦੋਂ 1947 ਦੇ ਉਜਾੜੇ ਦੀ ਗੱਲ ਆ, ਉਦੋਂ ਸਿੱਖਾਂ ਵੱਲੋਂ ਜਿਹੜੇ ਇਨੀਸ਼ੀਏਟਿਵ ਆ ਜਾਂ ਸਿੱਖਾਂ ਵੱਲੋਂ ਜਿਹੜੇ ਐਫਰਟ ਐਜ਼ ਅ ਕਮਿਊਨਿਟੀ, ਉਹ ਦੇਖਣ ਨੂੰ ਮਿਲਦੇ ਆ ਜਦੋਂ ਉਹ ਯਾਦ ਕਰਦੇ ਆ ਉਸ ਪੀੜ ਨੂੰ। ਹਾਲਾਂਕਿ ਉਸ ਉਜਾੜੇ ਦੇ ਵਿੱਚ ਸਿੱਖ ਵੀ ਕਤਲ ਹੋਏ, ਹਿੰਦੂ ਵੀ ਹੋਏ, ਮੁਸਲਮਾਨ ਵੀ ਹੋਏ, ਸਾਰੇ ਹੀ ਕਤਲ ਹੋਏ। ਪਰ ਸਿੱਖ ਉਸ ਪੀੜ ਦੇ ਨਾਲ ਆਪਣੇ ਆਪ ਨੂੰ ਆਇਡੈਂਟੀਫਾਈ ਕਰਦੇ ਆ। ਪਰ ਪੰਜਾਬ ਦਾ ਹਿੰਦੂ ਨਾ ਤਾਂ ਉਸ ਪੀੜ ਨਾਲ ਆਇਡੈਂਟੀਫਾਈ ਕਰਦਾ ਨਜ਼ਰ ਆਉਂਦਾ ਕਿਤੇ, ਬਲਕਿ ਉਲਟਾ ਉਹ ਜਿਹੜੀ ਜਮਨਾ ਪਾਰ ਦੀ ਜਿਹੜੀ ਉਹ ਜਿਹੜੀ ਸੈਲੀਬ੍ਰੇਸ਼ਨ ਆ ਇਹਨਾਂ ਦਿਨਾਂ ਦੀ, ਉਹ ਉਸ ਦੇ ਵਿੱਚ ਜਿਹੜਾ ਆ ਉਹ ਮਤਲਬ ਗਲਤਾਨ ਹੋਇਆ ਨਜ਼ਰ ਆਉਂਦਾ, ਜਾਂ ਉਹਦੇ ਵਿੱਚ ਸ਼ਾਮਲ ਹੋਇਆ ਨਜ਼ਰ ਆਉਂਦਾ ਆ। ਉਹ ਆਪਣੇ, ਕਿਉਂਕਿ ਬਜ਼ੁਰਗ ਤਾਂ ਉਹਨਾਂ ਦੇ ਵੀ ਸੀ ਜਿਨ੍ਹਾਂ ਦਾ ਕਤਲ ਹੋਇਆ, ਜਿਨ੍ਹਾਂ ਦੇ ਉੱਤੇ ਉਹ ਤਸ਼ੱਦਦ ਹੋਇਆ, ਜ਼ੁਲਮ ਹੋਇਆ, ਵੀ ਉਹ ਕਿਉਂ ਮਤਲਬ ਆਪਣੇ ਉਸ ਵਿਰਾਸਤ ਨੂੰ, ਆਪਣੇ ਉਸ ਪੀੜ ਨੂੰ ਕਿਉਂ ਨਹੀਂ ਉਹਦੇ ਨਾਲ ਆਇਡੈਂਟੀਫਾਈ ਕਰਦਾ ਆਪਣੇ ਆਪ ਨੂੰ? ਇਹ ਗੱਲ ਕੱਲੀ ਮਤਲਬ ਇੱਥੇ ਦੇ ਹਿੰਦੂਆਂ ਤੇ ਹੀ ਨਹੀਂ ਲਾਗੂ ਹੁੰਦੀ, ਜਿਹੜਾ ਪਾਕਿਸਤਾਨ ਦਾ ਪੰਜਾਬ ਹੈ ਉਹਦੇ ਮੁਸਲਮਾਨਾਂ ਤੇ ਵੀ ਇਹੀ ਗੱਲ ਲਾਗੂ ਹੁੰਦੀ ਹੈ। ਅਸਲ 'ਚ ਗੱਲ ਇਹ ਹੈ ਕਿ ਜਿਹੜਾ ਬ੍ਰਿਟਿਸ਼ ਇੰਡੀਆ ਦਾ ਜਿਹੜਾ ਬਟਵਾਰਾ ਹੋਇਆ ਹੈ, ਉਹ ਦੋ ਕੌਮੀ ਸਿਧਾਂਤ ਤੇ ਹੋਇਆ ਹੈ। ਉਹਦੇ ਵਿੱਚ ਚਾਹੇ ਉਹ ਹਿੰਦੂ ਹੈ ਜਾਂ ਮੁਸਲਮਾਨ ਹੈ, ਉਹਨਾਂ ਨੂੰ ਆਪੋ ਆਪ ਦੇ ਹੋਮਲੈਂਡ ਮਿਲੇ। ਤੇ ਜਿਹੜੇ ਤੀਸਰੀ ਕੌਮ ਸੀਗੀ ਜਿਹਨੇ ਨਾ ਤਾਂ ਜਿਹਦੇ ਰਾਜ ਤੇ ਬ੍ਰਿਟਿਸ਼ ਨੇ ਕਬਜ਼ਾ ਕੀਤਾ, ਜਿਹਦਾ ਇੱਕ ਨਾਬਾਲਿਗ ਮਹਾਰਾਜੇ ਨੂੰ ਇਹਨਾਂ ਨੇ ਉਹਦੇ ਕੋਲੋਂ ਧੱਕੇ ਨਾਲ ਜਿਹੜਾ ਇੰਗਲਿਸ਼ ਕਾਨੂੰਨਾਂ ਨੂੰ ਹੀ ਛਿੱਕੇ ਟੰਗ ਕੇ ਉਹਦੇ ਕੋਲੋਂ ਰਾਜ ਲਿਆ ਹੈ। ਤੇ ਉਹਦੇ ਵਿੱਚ ਜਿਸ ਰਾਜ ਤੇ ਬ੍ਰਿਟਿਸ਼ ਨੇ ਕਬਜ਼ਾ ਕੀਤਾ ਸੀਗਾ, ਜਿਸ ਆਜ਼ਾਦ ਪੰਜਾਬ ਤੇ ਕਬਜ਼ਾ ਕੀਤਾ ਸੀ, ਉਹਦੇ ਵਿੱਚੋਂ ਤਾਂ ਸਿੱਖਾਂ ਨੂੰ ਮਤਲਬ ਉਹਨਾਂ ਦੀ ਦਾਅਵੇਦਾਰੀ ਹੀ ਨਹੀਂ ਮੰਨੀ ਗਈ। ਉਹਦਾ ਜਿਹੜਾ ਧਾਰਮਿਕ ਪਾਸੇ ਤੋਂ ਉਹਨਾਂ ਨੂੰ ਮਾਰ ਮਾਰੀ ਗਈ। ਦੂਜੇ ਪਾਸਿਓਂ ਆਰਥਿਕ ਪੱਖੋਂ ਉਹਨਾਂ ਨੂੰ ਹੌਲੇ ਕੀਤਾ ਗਿਆ, ਕਿਉਂਕਿ ਜਿਹੜੀ ਲੈਂਡ ਸੀਗੀ ਇਸ ਪੂਰੇ ਖਿੱਤੇ ਦੀ ਉਪਜਾਊ ਜ਼ਮੀਨ ਚੋਂ 25% ਜਿਹੜਾ ਹਿੱਸਾ ਸੀਗਾ ਉਹ ਸਿੱਖਾਂ ਕੋਲ ਸੀਗਾ, ਤੇ ਪੰਜਾਬ ਦੇ ਟੋਟਲ ਰੈਵਨਿਊ ਦਾ 40% ਸਿੱਖ ਭਰਦੇ ਸਨ। ਸੋ ਇਸ ਕਰਕੇ ਉਹਨਾਂ ਦਾ ਤਾਂ ਮਤਲਬ ਸਮਾਜਿਕ, ਆਰਥਿਕ ਤੇ ਧਾਰਮਿਕ ਉਜਾੜਾ ਸੀਗਾ ਹੀ। ਸੋ ਉਸ ਕਰਕੇ ਸਿੱਖ ਤਾਂ ਅੱਜ ਦੇ ਟਾਈਮ ਦੇ ਵਿੱਚ ਚਾਹੇ ਉਹ ਵੈਸਟ ਪੰਜਾਬ 'ਚ ਹੈ ਜਾਂ ਈਸਟ ਪੰਜਾਬ 'ਚ ਹੈ, ਇੱਕ ਤਰ੍ਹਾਂ ਦਾ ਹੋਮਲੈਸ ਹੀ ਫੀਲ ਹੋ ਰਹੇ ਹੈ। ਉਹਨਾਂ ਦੇ ਮਤਲਬ ਕਿ ਇੱਕ ਸਰਟਨ ਏਰੀਆ ਦੇ ਵਿੱਚ, ਜਿਸ ਤਰ੍ਹਾਂ ਮੰਨ ਲਓ ਕਿ ਆਦੀਵਾਸੀ ਜਾਂ ਨਾਗਾ ਏਰੀਆ ਦੇ ਵਿੱਚ ਉਹਨਾਂ ਦੇ ਸਰਟਨ ਰਾਈਟ ਹਨ, ਉਹ ਰਾਈਟ ਵੀ ਨਹੀਂ ਸਿੱਖਾਂ ਨੂੰ ਦਿੱਤੇ ਗਏ, ਤੇ ਨਾ ਹੀ ਕੋਈ ਮੰਨਣ ਨੂੰ ਤਿਆਰ ਬੈਠਾ ਹੈ। ਸੋ ਦੂਸਰੀ ਗੱਲ ਇਹ ਵੀ ਹੈ ਕਿ ਜਦੋਂ ਕੋਈ ਹਿੰਦੂ ਦੀ ਭਾਵਨਾ ਜਾਗਦੀ ਹੈ ਤਾਂ ਉਹ ਹਿੰਦੂ ਨੇਸ਼ਨ ਸਟੇਟ ਨਾਲ ਜਾ ਜੁੜਦੀ ਹੈ। ਜੇ ਈਵਨ ਜੇ ਮੁਸਲਮਾਨ ਦੀ ਭਾਵਨਾ ਜੁੜਦੀ ਹੈ ਤਾਂ ਉਹ ਮੁਸਲਿਮ ਨੇਸ਼ਨ ਸਟੇਟ ਨਾਲ ਜੁੜਦੀ ਹੈ। ਤੀਸਰੀ ਗੱਲ ਇਹ ਵੀ ਹੈ ਕਿ ਇਹਦਾ ਕਾਰਨ ਇਹ ਨਹੀਂ ਕਿ ਹਿੰਦੂ ਜਾਂ ਮੁਸਲਮਾਨ ਇਸ ਤਰ੍ਹਾਂ ਦੇ ਹਨ। ਜਿਹੜੀ ਬ੍ਰਿਟਿਸ਼ ਟੂ ਨੇਸ਼ਨ ਥਿਊਰੀ ਜਿਹੜੀ 1804 ਤੋਂ ਜਦੋਂ ਹਿੰਦੀ ਉਰਦੂ ਬਣੀਆਂ ਫੋਰਟ ਵਿਲੀਅਮ 'ਚ, ਉਸ ਤੋਂ ਬਾਅਦ ਦੋ ਕੌਮੀ ਸਿਧਾਂਤ ਆਇਆ, ਤੇ ਉਹਦੇ ਵਿੱਚੋਂ ਜਿਹੜੀਆਂ ਜਮਾਤਾਂ ਪੈਦਾ ਹੋਈਆਂ, ਉਹਨਾਂ ਦੀ ਨਰਚਰਿੰਗ, ਚਾਹੇ ਉਹ ਮੁਸਲਿਮ ਲੀਗ ਸੀ ਜਾਂ ਕਾਂਗਰਸ ਸੀ ਜਾਂ ਆਰਿਆ ਸਮਾਜ ਸੀ, ਉਹ ਨਰੇਟਿਵ ਲੀਡ ਕਰ ਰਹੀਆਂ ਸੀ। ਜਿਹੜਾ ਪੰਜਾਬ ਦੇ ਹਿੰਦੂ ਜਾਂ ਸਿੱਖ ਦਾ ਕੋਈ ਕਲੈਸ਼ ਹੈ, ਹਿਸਟੋਰੀਕਲੀ ਮੈਨੂੰ ਨਹੀਂ ਦਿਖਦਾ ਵੀ ਕਿਤੇ 1875 ਤੋਂ ਪਹਿਲਾਂ ਕਿਸੇ ਪੱਖ ਤੋਂ ਹਿੰਦੂ ਜਾਂ ਸਿੱਖ ਦਾ ਕੋਈ ਕਲੈਸ਼ ਸੀਗਾ। ਹਾਲਾਂਕਿ ਠੀਕ ਹੈ ਵੀ ਇੱਕ ਗੁਰੂ ਨਾਨਕ ਸਾਹਿਬ ਦਾ ਫਲਸਫਾ ਸੀਗਾ ਵੀ ਉਹਨਾਂ ਨੇ ਕੋਈ ਅਡੰਬਰਾਂ ਦਾ ਤਾਂ ਜ਼ਰੂਰ ਵਿਰੋਧ ਕੀਤਾ ਜਾਂ ਮੂਰਤੀ ਪੂਜਾ ਦਾ ਵਿਰੋਧ ਕੀਤਾ ਹੈ, ਪਰ ਉਹ ਉਸ ਤਰ੍ਹਾਂ ਦਾ ਵਿਰੋਧ ਨਹੀਂ ਸੀਗਾ ਕਿ ਜਿਹਦੇ ਵਿੱਚ ਉਹ ਹਿੰਦੂ ਜਾਂ ਸਿੱਖ ਇਕੱਠੇ ਰਹਿ ਨਹੀਂ ਸਕਦੇ ਸੀ। ਇਹਨਾਂ ਦੀ ਕੋ ਐਗਜ਼ਿਸਟੈਂਸ ਹੁੰਦੀ ਸੀਗੀ, ਕਿਉਂਕਿ ਵਿਦਿਨ ਹਿੰਦੂ ਧਰਮ ਦੇ ਵਿੱਚ ਵੀ ਜਿਹੜਾ ਮਤਲਬ ਕਿ ਮਾਡਰਨ ਹਿੰਦੂ ਧਰਮ ਹੈ ਜਾਂ ਪੁਰਾਣਾ ਸਨਾਤਨ ਹੈ, ਉਹਦੇ ਵਿੱਚ ਵੀ ਪੁਰਾਣੇ ਟਾਈਮ ਤੋਂ ਹੀ ਚੱਲਿਆ ਆ ਰਿਹਾ ਸੀ। ਕੋਈ ਮੂਰਤੀ ਪੂਜਕ ਸੀਗਾ ਜਾਂ ਨਹੀਂ ਸੀਗਾ। ਈਵਨ ਜਿਹੜਾ ਸ਼ਿਵਲਿੰਗ ਵੀ ਹੈ ਉਹ ਵੀ ਮੂਰਤੀ ਨਹੀਂ ਹੈ ਪੂਰੇ ਤੌਰ ਤੇ, ਉਹ ਸਿੰਬੋਲਿਕ ਪਿੰਡ ਹੀ ਹੈ। ਤਾਂ ਮਤਲਬ ਕਈ ਤਰ੍ਹਾਂ ਦੇ ਮਤ ਸੀਗੇ ਤੇ ਕਈ ਤਰ੍ਹਾਂ ਦੇ ਥੋਟ ਸੀਗੇ। ਇਸ ਕਰਕੇ ਸਿੱਖਾਂ ਦਾ ਤੇ ਹਿੰਦੂਆਂ ਦਾ ਉਸ ਤਰ੍ਹਾਂ ਦਾ ਕਲੈਸ਼ ਨਹੀਂ ਸੀਗਾ ਜਿਵੇਂ ਪੂਰਬ ਤੇ ਪੱਛਮ ਦਾ ਇੱਥੇ ਕਲੈਸ਼ ਚੱਲਦਾ ਸੀਗਾ। ਕਿਉਂਕਿ ਨਾ ਤਾਂ ਸਿੱਖਾਂ ਨੇ ਰਾਜ ਕਰਨ ਤੋਂ ਬਾਅਦ ਕਿਸੇ ਮਸੀਤ ਨੂੰ ਢਾਇਆ ਜਾਂ ਹਿੰਦੂ ਕਿਸੇ ਟੈਂਪਲ ਨੂੰ ਢਾਇਆ, ਤਾਂ ਮਤਲਬ ਸਾਰਿਆਂ ਨੂੰ ਇੱਕ ਬਰਾਬਰੀ ਦਾ ਉਹ ਦਿੱਤਾ।
ਪਰ ਜਦੋਂ ਜਿਹੜੀ ਕੌਮੀ ਸਿਧਾਂਤ ਦੇ ਵਿੱਚ ਪੋਲੀਟੀਕਲ ਮੋਬਿਲਾਈਜੇਸ਼ਨ ਸ਼ੁਰੂ ਹੋਈ ਹੈ, ਜਦੋਂ ਸਿਰਾਂ ਦੀ ਗਿਣਤੀ ਦਾ ਸਿਧਾਂਤ ਸ਼ੁਰੂ ਹੋਇਆ ਹੈ, ਤਾਂ ਉਸ ਨੈਰੇਟਿਵ ਨੂੰ ਪੰਜਾਬ ਦੇ ਹਿੰਦੂ ਦੇ ਵਿੱਚ ਲੀਡ ਕਰਨ ਵਾਲੀ ਜਮਾਤ ਜਿਹੜੀ ਸੀ ਉਹ ਆਰੀਆ ਸਮਾਜ ਸੀਗੀ। ਤੇ ਉਹ ਸਤਿਆਰਥ ਪ੍ਰਕਾਸ਼ ਦੇ ਵਿੱਚ ਜੇ 1875 ਦੇ ਵਿੱਚ ਗੁਰੂ ਨਾਨਕ ਸਾਹਿਬ ਬਾਰੇ ਕੁਛ ਮਾੜਾ ਨਾ ਲਿਖਿਆ ਹੁੰਦਾ, ਤਾਂ ਮੈਨੂੰ ਲੱਗਦਾ ਕਿ ਸ਼ਾਇਦ ਪੰਜਾਬ ਦੇ ਵਿੱਚ ਹਿੰਦੂ ਸਿੱਖ ਵਾਲਾ ਕੋਈ ਐਡਾ ਮਸਲਾ ਹੋਣਾ ਹੀ ਨਹੀਂ ਸੀ। ਤੇ ਅੱਗੇ ਜਾ ਕੇ ਕਿਉਂਕਿ ਜਿਹੜੀ ਹਿੰਦੂਆਂ ਦੀ ਰਾਜਨੀਤਿਕ ਜਮਾਤ ਦੀ ਮੋਬਿਲਾਈਜੇਸ਼ਨ ਹੈ, ਈਵਨ ਪੰਜਾਬੀ ਸੂਬਾ ਮੂਵਮੈਂਟ ਤੱਕ ਵੀ ਆਰੀਆ ਸਮਾਜ ਨੇ ਲੜੀ ਹੈ। ਤੇ ਤੁਸੀਂ ਇਹ ਦੇਖ ਲਓ ਵੀ ਜਿਹੜੀ ਧਰਮ ਨਿਰਪੇਖਤਾ ਦਾ ਰੌਲਾ ਕਾਂਗਰਸ ਪਾਉਂਦੀ ਫਿਰਦੀ ਹੈ, ਸਿੱਖਾਂ ਨੂੰ ਹਰੇਕ ਮਸਲੇ ਤੇ ਉਸਨੇ ਮਤਲਬ ਕਿ ਧਾਰਮਿਕ ਮੁਤੱਸਬੀ ਪੁਣੇ ਤੋਂ ਉਹਨਾਂ ਨੇ ਕੁੱਟਿਆ। ਤੇ ਉਹਨਾਂ ਦੇ ਮਤਲਬ ਜਿੰਨੇ ਜ਼ਿਆਦਾ ਰਾਈਟ ਸਨ, ਚਾਹੇ ਉਹ ਡੈਮਾਂ ਤੇ ਹੱਕ ਹੋਣੇ ਚਾਹੀਦੇ ਸਨ, ਜਾਂ ਪਾਣੀਆਂ ਦੇ ਹੱਕ ਹੋਣੇ ਚਾਹੀਦੇ ਸਨ, ਜਾਂ ਪੰਜਾਬੀ ਭਾਸ਼ੀ ਇਲਾਕੇ ਦੇ ਹੱਕ ਹੋਣੇ ਚਾਹੀਦੇ ਸਨ, ਉਹ ਸਾਰਾ ਕੁਛ ਮਤਲਬ ਜਿਹੜੀ ਲੀਡ ਕਰਦੀ ਸੀ, ਜਿਹੜੀ ਅੱਜ ਕੱਲ੍ਹ ਧਰਮ ਨਿਰਪੇਖਤਾ ਦਾ ਢੋਂਗ ਕਰਦੀ ਹੈ, ਉਹ ਜਮਾਤ ਨੇ ਵੀ ਕਿਸ ਤਰ੍ਹਾਂ ਕੁੱਟਿਆ। ਨਹੀਂ, ਬਿਲਕੁਲ ਗਗਨਵੀਰ, ਤੁਹਾਡੀਆਂ ਇਹ ਗੱਲਾਂ ਬੜੀਆਂ ਅਹਿਮ ਤੇ ਬੜੀਆਂ ਇੰਪੋਰਟੈਂਟ ਨੇ, ਤੇ ਇਹਦੇ ਚੋਂ ਇੱਕ ਗੱਲ ਬੜੀ ਝਲਕ ਰਹੀ ਆ ਕਿ ਫਿਰ ਜਿਹੜਾ ਅਸੀਂ ਦੇਖਦੇ ਹਾਂ ਕਿ ਪੰਜਾਬ ਦੇ ਨਾਲ ਜਿਹੜੀ ਸਾਂਝ ਆ, ਤੁਸੀਂ ਕਿਹਾ ਕਿ ਜਿਹੜਾ ਹਿੰਦੂ ਆ ਉਹ ਆਪਣੇ ਆਪ ਨੂੰ ਹਿੰਦੂ ਨੇਸ਼ਨ ਸਟੇਟ ਜਿਹੜੀ ਇੰਡੀਆ ਦੇ ਰੂਪ ਦੇ ਵਿੱਚ ਸਥਾਪਿਤ ਆ ਤੇ ਉਸ ਦੇ ਨਾਲ ਆਇਡੈਂਟੀਫਾਈ ਕਰ ਲੈਂਦਾ ਆ, ਤੇ ਜਿਹੜਾ ਪਾਕਿਸਤਾਨ ਦੇ ਵਿੱਚ ਜਿਹੜੀ ਮੁਸਲਿਮ ਕਮਿਊਨਿਟੀ ਆ ਉਹ ਵੀ ਕਿਤੇ ਨਾ ਕਿਤੇ ਜਿਹੜੀ ਮਤਲਬ ਆਪਣੇ ਆਪ ਨੂੰ ਇਸਲਾਮਿਕ ਜਿਹੜੀ ਨੇਸ਼ਨ ਸਟੇਟ ਆ ਪਾਕਿਸਤਾਨ ਦੇ ਰੂਪ ਦੇ ਵਿੱਚ ਉਹਦੇ ਨਾਲ ਆਇਡੈਂਟੀਫਾਈ ਕਰਦੀ ਆ। ਤੇ ਸਿੱਖ, ਕਿਉਂਕਿ ਸਿੱਖਾਂ ਦਾ ਕੋਈ ਘਰ ਨਹੀਂ, ਸਿੱਖ ਹੋਮਲੈਸ ਨੇ, ਸਿੱਖਾਂ ਦਾ ਕੋਈ ਵਤਨ ਨਹੀਂ, ਇਸੇ ਲਈ ਜਿਹੜੇ ਸਿੱਖ ਆ ਉਹ ਅਜੇ ਵੀ ਉਸ ਪੀੜ ਦੇ ਵਿੱਚ ਹੀ ਜੀ ਰਹੇ ਆ ਜਿਹੜੀ ਕਿ 47 ਦੇ ਵਿੱਚ ਉਹਨਾਂ ਨੇ ਝੱਲੀ ਆ, ਆਪਣਾ ਸਾਰਾ ਕੁਝ ਸੋਸ਼ਲੀ, ਰਿਲੀਜੀਅਸਲੀ ਤੇ ਇਕਨੋਮਿਕਲੀ ਜਿਹੜਾ ਗਵਾਇਆ। ਤੇ ਗੰਗਵੀਰ, ਇਹ ਗੱਲਾਂ ਜਿਹੜਾ ਇਹ ਮਸਲਾ ਸੀ, ਇਹ ਬੜੀਆਂ ਤੁਸੀਂ ਡਿਟੇਲਡ ਗੱਲਾਂ ਇਹ ਸਾਰੇ ਇੱਕ ਮਸਲੇ। ਇੱਕ ਚੀਜ਼ ਮਤਲਬ ਹੁਣ ਵੀ ਦੇਖੋ ਪ੍ਰਸੰਗ ਸੀਗਾ ਵੀ ਮੰਨ ਲਓ ਕਿ ਰਾਹੁਲ ਗਾਂਧੀ ਜੀ ਦੀ ਜਿਹੜੀ ਭਾਰਤ ਜੋੜੋ ਯਾਤਰਾ ਸੀਗੀ, ਉਹਦੇ ਤੋਂ ਹੀ ਦੇਖ ਲਓ ਕਿ ਜਦੋਂ ਤਾਂ ਉਹ ਸਾਊਥ 'ਚ ਜਾ ਕੇ ਬੋਲਦਾ ਪਿਆ, ਤਾਮਿਲਨਾਡੂ 'ਚ, ਉਦੋਂ ਤਾਂ ਉਹ ਗੱਲ ਕਰਦਾ ਪਏ ਹਨ ਕਿ ਫੈਡਰਲਿਜ਼ਮ ਹੋਣਾ ਚਾਹੀਦਾ, ਸੂਬਿਆਂ ਨੂੰ ਵੱਧ ਅਧਿਕਾਰ ਮਿਲਣੇ ਚਾਹੀਦੇ ਹਨ। ਜਦੋਂ ਰਾਹੁਲ ਗਾਂਧੀ ਜੀ ਪੰਜਾਬ 'ਚ ਆਉਂਦੇ ਹਨ, ਤਾਂ ਨਾ ਤਾਂ ਉਹਨਾਂ ਦੇ ਮੂੰਹੋਂ ਫੈਡਰਲਿਜ਼ਮ ਤੇ ਕੋਈ ਮੰਗ ਉੱਠਦੀ ਹੈ, ਨਾ ਹੀ ਕੋਈ ਸੂਬਿਆਂ ਦੇ ਵੱਧ ਹੱਕਾਂ ਤੇ, ਨਾ ਹੀ ਨੈਚੁਰਲ ਰਾਈਪੇਰੀਅਨ ਉੱਤੇ। ਪੰਜਾਬ ਦੇ ਵਿੱਚ ਪੱਗ ਬੰਨ੍ਹਦੇ ਹਨ, ਤੇ ਜਿਹੜੀ ਮੀਡੀਆ ਹੈ ਜਾਂ ਕੁਛ ਸੋ ਕਾਲਡ ਲਿਬਰਲ ਅਖਵਾਂਦੇ ਚਿਹਰੇ ਹੈ, ਉਸ ਚੀਜ਼ ਨੂੰ ਆਸ਼-ਆਸ਼ ਕਰਕੇ ਪ੍ਰਚਾਰ ਕਰ ਦਿੰਦੇ ਆ ਜੀ ਹੁਣ ਤਾਂ ਜੀ ਪੰਜਾਬ ਦੇ ਸਾਰੇ ਮਸਲੇ ਹੀ ਖਤਮ ਹੋ ਜੂਗੇ ਜੀ ਜੇ ਆਪਾਂ ਰਾਹੁਲ ਗਾਂਧੀ ਨਾਲ ਖੜ ਜਾਈਏ। ਸੋ ਸਵਾਲ ਤਾਂ ਇਹੀ ਹੈ ਕਿ ਜਿਹੜੀ ਪੰਜਾਬ ਦੇ ਵਿੱਚ ਜਿਹੜੀ ਭਾਰਤ ਦੇ ਵਿੱਚ ਕੋਈ ਵੀ ਰਾਸ਼ਟਰੀ ਪਾਰਟੀ ਆਊਗੀ, ਉਹਦਾ ਪੰਜਾਬ ਲਈ ਕੀ ਨਜ਼ਰੀਆ ਹੋਊਗਾ, ਚਾਹੇ ਉਹ ਭਾਜਪਾ ਹੈ ਜਾਂ ਕਾਂਗਰਸ ਹੈ। ਜਦ ਤੱਕ ਇਹਨਾਂ ਦਾ ਪੰਜਾਬ ਦੇ ਮਸਲਿਆਂ ਤੇ ਕੋਈ ਇਮਾਨਦਾਰੀ ਪੂਰਨ ਕੋਈ ਇੱਕ ਪਹੁੰਚ ਨਹੀਂ ਹੋਊਗੀ, ਜਾਂ ਉਹਨਾਂ ਨੂੰ ਹੱਲ ਕਰਨ ਨਾਲ ਦਾ ਕੋਈ ਸੁਹਿਰਦ ਉਪਰਾਲਾ ਨਹੀਂ ਹੋਊਗਾ, ਤਾਂ ਸਿੱਖ ਆਪਣੇ ਆਪ ਨੂੰ 26 ਜਨਵਰੀ ਜਾਂ 15 ਅਗਸਤ ਨਾਲ ਕਿਸ ਤਰ੍ਹਾਂ ਜੋੜ ਸਕਦੇ ਹਨ। ਰਘਵੀਰ, ਤੁਸੀਂ ਜਿਹੜੀ ਇਹ ਗੱਲ ਕੀਤੀ ਆ ਵੀ ਫੈਡਰਲਿਜ਼ਮ ਦੀ, ਵੀ ਸਾਊਥ ਦੇ ਵਿੱਚ ਫੈਡਰਲਿਜ਼ਮ ਦੀ ਗੱਲ ਕਰਦੇ ਆ ਰਾਹੁਲ ਗਾਂਧੀ, ਪੰਜਾਬ ਆ ਕੇ ਤਾਂ ਮਤਲਬ ਪੰਜਾਬ ਤੋਂ ਸੋਵਰੈਨਿਟੀ ਤੱਕ ਦੀ ਜਿਹੜੀ ਪੰਜਾਬ ਦੇ ਵਿੱਚ ਇੱਕ ਲੜਾਈ ਜਿਹੜੀ ਆ ਵੱਡੀ ਚੱਲ ਰਹੀ ਆ ਖਾਲਿਸਤਾਨ ਦੀ ਸੋਵਰੈਨਿਟੀ ਦੀ। ਪਰ ਫੈਡਰਲਿਜ਼ਮ ਤੇ ਵੀ ਜਿਹੜਾ ਪੰਜਾਬ ਦੀ ਜਿਹੜੀ ਉਹ ਧਿਰ ਜਿਹੜੀ ਆਪਣੇ ਆਪ ਨੂੰ ਸੈਕੂਲਰ ਕਹਿੰਦੀ ਆ, ਆਪਣੇ ਆਪ ਨੂੰ ਕਹਿੰਦੀ ਆ ਕਿ ਅਸੀਂ ਲਿਬਰਲ ਵੀ ਆ, ਉਹ ਵੀ ਜਿਹੜੀ ਆ ਗੱਲ ਕਰਨ ਤੋਂ ਇਨਕਾਰੀ ਹੋ ਜਾਂਦੀ ਆ। ਤੇ ਪਰ ਹੁਣ ਜੇ ਪੰਜਾਬ ਦੇ ਵਿੱਚ ਜੋ ਸਥਿਤੀ ਬਣੀ ਹੋਈ ਹੈ, ਖਾਸ ਤੌਰ ਤੇ ਹੜ੍ਹਾਂ ਦੀ ਸਥਿਤੀ ਜਿਹੜੀ ਬਣੀ ਹੋਈ ਆ, ਵੱਡਾ ਨੁਕਸਾਨ ਪੰਜਾਬ ਦੇ ਵਿੱਚ ਦੇਖਿਆ ਕਿ ਮਤਲਬ ਕੋਈ ਮੀਂਹ ਨਹੀਂ ਪੰਜਾਬ 'ਚ, ਕੋਈ ਬਰਸਾਤ ਨਹੀਂ, ਪਰ ਪੰਜਾਬ ਸਾਰਾ ਜਲ-ਥਲ ਹੋਇਆ ਪਿਆ ਆ, ਮਤਲਬ ਦਰਿਆ ਪਿੰਡਾਂ ਦੇ ਵਿੱਚ ਘੁੰਮ ਰਿਹਾ ਆ, ਇਸ ਟਾਈਮ ਇਹ ਸਥਿਤੀ ਆ। ਤੇ ਪੰਜਾਬ ਦਾ ਸਾਰਾ ਹੀ ਜਿਹੜਾ ਪ੍ਰਸ਼ਾਸਨਿਕ ਅਮਲਾ ਫੈਲਾ ਸਰਕਾਰ ਆ, ਉਹ ਫੇਲ ਆ, ਸਰਕਾਰ ਕਿਤੇ ਨਜ਼ਰ ਨਹੀਂ ਆਉਂਦੀ। ਪੰਜਾਬ ਦਾ ਵਾਟਰ ਰਿਸੋਰਸ ਮਿਨਿਸਟਰ ਜਿਹੜਾ ਆ ਮੀਤ ਹੇਅਰ, ਉਹ ਦੇਖਣ 'ਚ ਆਇਆ ਕਿ ਪਿਛਲੇ ਉਹਦੀਆਂ ਪੋਸਟਾਂ ਦੇਖੀਏ ਜੇ ਅਸੀਂ ਕੱਢ ਕੇ ਪਿਛਲੇ ਹਫ਼ਤੇ ਦੀਆਂ, ਤਾਂ ਉਹ ਪੰਜਾਬ ਯੂਨੀਵਰਸਿਟੀ ਦੇ ਵਿੱਚ ਮਤਲਬ ਸੋਈ ਦੇ ਜਾਂ ਹੋਰ ਪਾਰਟੀਆਂ ਦੇ ਜਿਹੜੇ ਸਟੂਡੈਂਟ ਆ, ਉਹਨਾਂ ਨੂੰ CYSS ਜੁਆਇਨ ਕਰਵਾ ਰਿਹਾ ਮੀਤ ਹੇਅਰ, ਵਾਟਰ ਰਿਸੋਰਸ ਮਿਨਿਸਟਰ। ਤੇ ਪੰਜਾਬ ਦੇ ਵਿੱਚ ਜਲ-ਥਲ ਹੋਈ ਪਈ ਆ, ਕੋਈ ਉਹਦੀ ਵਾਲ ਤੇ ਪੋਸਟ ਨਹੀਂ ਪੰਜਾਬ ਦੇ ਹੜ੍ਹਾਂ ਨੂੰ ਲੈ ਕੇ। ਤਾਂ ਇੱਥੋਂ ਤੱਕ ਜਿਹੜਾ ਪੰਜਾਬ ਦੀ ਇਹ ਸਰਕਾਰ ਨਿਕੰਮੀ ਆ, ਜਾਂ ਐਡਾ ਬੜਾ ਫੇਲੀਅਰ ਹੋਇਆ ਸਰਕਾਰ ਦਾ। ਪਰ ਨਾਲ ਇਹਦੇ ਤੇ ਵੱਡਾ ਸਵਾਲ ਇਹ ਵੀ ਉੱਠ ਰਿਹਾ, ਤੁਸੀਂ ਪਹਿਲਾਂ ਵੀ ਸਾਡੇ ਨਾਲ ਵੀ ਇੰਟਰਵਿਊ ਕੀਤੀ ਸੀ, ਤੁਸੀਂ ਦੱਸਿਆ ਸੀ ਕਿ ਹੜ੍ਹ ਜਿਹੜੇ ਆ ਜਿਹੜੇ ਡੈਮ ਆ ਪੰਜਾਬ ਦੇ ਉੱਤੇ, ਇਹ ਡੈਮ ਨਹੀਂ ਸੀ ਹੋਣੇ ਚਾਹੀਦੇ। ਤੇ ਇਸ ਵਾਰ ਜਿਹੜੀ ਇਹ ਹੜ੍ਹਾਂ ਦੀ ਸਥਿਤੀ ਬਣੀ ਆ, ਤੁਸੀਂ ਇਹ, ਮੈਂ ਇੱਕ ਜਾਂਦੇ ਜਾਂਦੇ ਟਿੱਪਣੀ ਇੱਕ ਇਹ ਸਵਾਲ ਦੇ ਵਿੱਚ ਇਹ ਚਾਹੁੰਦਾ ਕਿ ਤੁਸੀਂ ਡਿਟੇਲ ਦੀ ਥੋੜਾ ਜਿਹਾ ਦੱਸਿਓ ਸਾਡੇ ਦਰਸ਼ਕਾਂ ਨੂੰ
ਕਿ ਇਹ ਕੀ ਕਾਰਨ ਹੋ ਰਿਹਾ ਕਿ ਬਰਸਾਤ ਕੋਈ ਨਹੀਂ ਪੰਜਾਬ ਦੇ ਵਿੱਚ, ਸਾਰੇ ਪਾਸੇ ਪੰਜਾਬ ਦੇ ਵਿੱਚ ਪਾਣੀ ਹੋਇਆ ਪਿਆ ਤੇ ਇੰਨਾ ਵੱਡਾ ਜਿਹੜਾ ਹੜ੍ਹ ਜਿਹੜਾ ਨੁਕਸਾਨ ਇਹ ਹੋਇਆ, ਕੌਣ ਇਹਦੇ ਲਈ ਜ਼ਿੰਮੇਵਾਰ ਆ? ਤੇ ਇਹਦਾ ਫੈਡਰਲਿਜ਼ਮ ਨਾਲ ਜਾਂ ਪੰਜਾਬ ਦੇ ਵੱਧ ਅਧਿਕਾਰਾਂ ਨਾਲ ਜਾਂ ਪੰਜਾਬ ਦੀ ਸੋਵਰੇਨਿਟੀ ਨਾਲ, ਕਿ ਪੰਜਾਬ ਕੋਲ ਆਪਣਾ ਸਿਸਟਮ ਹੋਵੇ ਤੇ ਜਿਹੜਾ ਸਿਸਟਮ ਲਾਗੂ ਆ ਪੰਜਾਬ ਤੇ ਸੈਂਟਰਲਾਈਜ਼ਡ ਦਿੱਲੀ ਤੋਂ ਸਰਕਾਰ ਚਲਾਉਣ ਵਾਲਾ, ਉਹਦਾ ਕੀ ਅਸਰ ਆ ਇਹ ਸਾਰੀ ਸਥਿਤੀ ਤੇ? ਦੇਖੋ, ਤੁਹਾਡੇ ਨਾ ਆਪਣੇ ਆਪ 'ਚ ਹੀ 2 ਸਵਾਲ ਹਨ। ਪਹਿਲਾ ਸਵਾਲ ਦਾ ਜਵਾਬ ਪਹਿਲਾਂ ਆਪਾਂ ਗੱਲ ਕਰ ਲਈਏ ਕਿ ਜਦੋਂ ਇੱਕ ਸੋ ਕਾਲਡ ਲਿਬਰਲ ਜਮਾਤ ਜਿਹੜੀ ਫੈਡਰਲਿਜ਼ਮ ਦੀ ਗੱਲ ਕਰ ਰਹੀ ਹੈ, ਤੁਸੀਂ ਇਹ ਦੇਖੋ ਕਿ ਜਦੋਂ ਆਪਾਂ ਸਾਰੇ ਸ਼ੰਭੂ ਮੋਰਚੇ ਤੇ ਬੈਠੇ ਸਨ ਤੇ ਸਾਡਾ ਪਹਿਲੇ ਦਿਨ ਤੋਂ ਐਲਾਨ ਇਹੀ ਸੀਗਾ ਕਿ ਅਸੀਂ ਫੈਡਰਲਿਜ਼ਮ ਦੀ ਲੜਾਈ ਲੜਦੇ ਪਏ ਹਾਂ, ਵੀ ਇਹ ਇਕੱਲੇ ਖੇਤੀ ਕਾਨੂੰਨਾਂ ਦੀ ਲੜਾਈ ਨਹੀਂ ਹੈ, ਫੈਡਰਲ ਢਾਂਚੇ ਤੇ ਹਮਲਾ ਹੋਣ ਵਾਲਾ ਹੈ, ਜਿਹੜਾ ਕਿ ਅੱਗੇ ਜਾ ਕੇ ਹੋਇਆ ਵੀ। ਉਦੋਂ ਉਹਨਾਂ ਲੋਕਾਂ ਦਾ ਵਿਰੋਧ ਕਰਨ ਵਾਲੀ ਇਹੀ ਲਿਬਰਲ ਜਮਾਤ ਸੀਗੀ, ਜਿਹੜੀ ਅੱਜ ਕਹਿ ਰਹੀ ਹੈ ਕਿ ਅਸੀਂ ਫੈਡਰਲ ਹਾਂ। ਉਹ ਐਕਚੁਅਲ 'ਚ ਕੀ ਹੈ ਕਿ ਉਹ ਚਾਹੁੰਦੇ ਹਨ ਕਿ ਇਹ ਫੈਡਰਲਿਜ਼ਮ ਦੀ ਗੱਲ ਜਿਹੜੀ ਹੈ ਸਿੱਖਾਂ ਦੇ ਮੂੰਹੋਂ ਨਾ ਹੋਵੇ, ਕਿ ਸਿੱਖ ਆਪਣਾ ਰਾਈਟ ਜਿਹੜਾ ਆਪਣੇ ਹੋਮਲੈਂਡ ਤੇ ਛੱਡਣ। ਉਸ ਤੋਂ ਬਾਅਦ ਪੂਰੇ ਇੰਡੀਆ ਦੇ ਕੰਟੈਕਸਟ 'ਚ ਅਸੀਂ ਗੱਲ ਕਰ ਲਈਏ, ਇੰਡੀਆ ਦੇ ਵਿੱਚ ਤਾਂ ਜੇ ਦੇਖੀ ਜਾਵੇ ਮੈਜੋਰੀਟੇਰੀਅਨ ਸਟੇਟ ਹੈ ਪੂਰਾ, ਜੇ ਉੱਥੇ ਫੈਡਰਲ ਢਾਂਚਾ ਵੀ ਲਾਗੂ ਹੁੰਦਾ ਹੈ ਤੇ ਰੂਲਿੰਗ ਜਮਾਤ ਤਾਂ ਉਹੀ ਹੋਊਗੀ ਜਿਹੜੀ ਕਿ ਸਿਰਾਂ ਦੀ ਗਿਣਤੀ ਤੇ ਬਣੀ ਹੈ, ਜਿਹਦੇ ਵਿੱਚੋਂ 2 ਕੌਮੀ ਸਿਧਾਂਤ ਨਿਕਲੇ ਆ। ਸੋ ਇਹ ਸਾਰਾ ਕੁਝ ਇੱਕ ਜਾਲ ਹੈ ਕਿ ਇੱਕ ਕੌਮ ਦੀ ਜਿਹੜੀ ਪੋਲੀਟੀਕਲ ਆਈਡੈਂਟੀਟੀ ਵੀ ਹੈ, ਜਿਹੜਾ ਉਹਨਾਂ ਦਾ ਨੈਸ਼ਨਲ ਜਿਹੜਾ ਹੋਮਲੈਂਡ ਵੀ ਹੈ, ਜਿਹੜਾ ਕੁਦਰਤੀ ਹੋਮਲੈਂਡ ਹੈ, ਉਹਦੇ ਵਿੱਚੋਂ ਉਹਦੀ ਦਾਅਵੇਦਾਰੀ ਖਾਰਜ ਕਰ ਦੇਣੀ। ਹੁਣ ਆਪਾਂ ਉਹੀ ਗੱਲ ਤੇ ਆ ਜਾਂਦੇ ਵੀ ਜਿਹੜੇ ਹੜ੍ਹਾਂ ਤੇ ਹੈ, ਆਪਾਂ ਪਿਛਲੇ ਮਹੀਨੇ ਗੱਲ ਕੀਤੀ ਸੀ, ਤਕਰੀਬਨ ਮਹੀਨੇ ਪਹਿਲਾਂ ਗੱਲ ਹੋਈ ਸੀ ਵੀ ਆ ਜਿਹੜੇ ਹੜ੍ਹ ਹੈ ਇਹ ਕੁਦਰਤੀ ਨਹੀਂ ਹੈ, ਇਹ ਲਿਆਂਦੇ ਗਏ ਹਨ। ਹੁਣ ਆਪਾਂ ਉਸ ਵੇਲੇ ਇਹ ਵੀ ਗੱਲ ਕੀਤੀ ਸੀ ਕਿ ਦੇਖੋ ਵੀ ਹੜ੍ਹ ਤਾਂ ਆਉਣ ਵਾਲੇ ਆ, ਕਿਉਂਕਿ ਬਰਸਾਤ ਹਲੇ ਹੋਈ ਨਹੀਂ ਹੈ। ਉਹੀ ਹੋਇਆ ਕਿ ਤਕਰੀਬਨ ਮਹੀਨੇ ਬਾਅਦ ਹਿਮਾਚਲ ਦੇ ਵਿੱਚ ਤਾਂ ਪੂਰਾ ਮਹੀਨਾ ਮੀਂਹ ਚੱਲਦਾ ਰਿਹਾ, ਪਰ ਤੁਸੀਂ ਇਹ ਦੇਖੋ ਵੀ ਇੱਕ ਕਿੱਡੀ ਜ਼ਾਲਮਾਨਾ ਕਾਰਵਾਈ ਹੈ ਕਿ ਜੇ ਡੈਮਾਂ ਦੇ ਵਿੱਚ ਪਾਣੀ ਦੀ ਆਮਦ ਜ਼ਿਆਦਾ ਹੋ ਰਹੀ ਸੀ, ਤੁਸੀਂ ਜਦੋਂ ਤਾਂ ਪਾਣੀ ਇੱਕਦਮ ਜਦੋਂ ਡੈਮ ਭਰ ਜਾਂਦੇ ਸੀ ਪਿਛਲੀ ਵਾਰ ਵੀ, ਉਦੋਂ ਵੀ ਪਾਣੀ ਛੱਡਤਾ, ਪੰਡੋਹ ਤੋਂ ਛੱਡਤਾ ਜਾਂ ਕਿਤੋਂ ਹੋਰ ਛੱਡਤਾ, ਪਰ ਜਦੋਂ ਪਾਣੀ ਫੇਰ ਥੋੜਾ ਜਿਹਾ ਘਟ ਜਾਂਦਾ ਸੀਗਾ ਫੇਰ ਤੁਸੀਂ ਸਟੋਰ ਕਰਨਾ ਸ਼ੁਰੂ ਕਰ ਦਿੱਤਾ, ਜਦ ਕਿ ਤੁਹਾਨੂੰ ਪਤਾ ਵੀ ਇਸ ਵਾਰ ਹਿਮਾਚਲ 'ਚ ਮੀਂਹ ਵੀ ਜ਼ਿਆਦਾ ਪੈ ਰਹੇ ਆ, ਢਿੱਗਾਂ ਵੀ ਜ਼ਿਆਦਾ ਗਿਰ ਰਹੀਆਂ ਤੇ ਮਲਬਾ ਵੀ ਜ਼ਿਆਦਾ ਆ ਰਿਹਾ। ਤਾਂ ਇਸ ਕਰਕੇ ਜਿਹੜਾ ਡੈਮ ਹਨ, ਇਹ ਪੰਜਾਬ ਲਈ ਤਾਂ ਇੱਕ ਵਾਟਰ ਵੈਪਨ ਵਰਗੇ ਹਨ। ਦੂਸਰੀ ਗੱਲ ਇਹ ਹੈ ਵੀ ਇਹਦਾ ਮੈਨੂੰ ਜਿੱਥੇ ਤੱਕ ਅੰਦਾਜ਼ਾ ਹੈ ਕਿ ਜਿਹੜੇ ਇਸ ਵਾਰ ਪਾਣੀ ਵੀ ਮਤਲਬ ਬਿਨਾਂ ਅਲਰਟ ਤੋਂ ਛੱਡ ਦੇਣਾ, ਉਹ ਇਹੀ ਹੋਊਗਾ ਕਿ ਪੰਜਾਬ ਦੇ ਲੋਕਾਂ ਦੇ ਵਿੱਚ ਮਤਲਬ ਆਪ ਮੁਹਾਰਾ ਇਹ ਮੰਗ ਖੜੀ ਕਰ ਦਿੱਤੀ ਜਾਵੇ ਜੀ, ਫਲੱਡ ਮੈਨੇਜਮੈਂਟ ਕਰੋ ਤੇ ਦਰਿਆਵਾਂ ਦੇ ਜਿਹੜੇ ਬਹਾਵ ਹੈ ਘਟਾਓ ਤੇ ਇਹਨਾਂ ਦਾ ਜਿਹੜਾ ਲਾਂਘਾ ਮੋੜ ਦਿਓ। ਤੁਸੀਂ ਇਹ ਦੇਖੋ ਕਿ ਇਸ ਵਾਰ ਇਹ ਵੀ ਸਾਹਮਣੇ ਆਇਆ ਹੈ ਕਿ ਜਿੱਥੇ ਹਰੀਕੇ ਤੋਂ ਅੱਗੇ ਜਿਹੜਾ ਸਾਰਾ ਫਿਰੋਜ਼ਪੁਰ ਦਾ ਇਲਾਕਾ ਡੁੱਬਿਆ ਪਿਆ ਹੈ, ਉੱਥੇ ਜਿਹੜਾ ਦਰਿਆ ਦਾ ਕੋਈ ਕੁਦਰਤੀ ਵਹਾਅ ਦੀ ਕੋਈ ਨਿਸ਼ਾਨਦੇਹੀ ਨਹੀਂ ਹੋਈ। ਉੱਥੇ ਸਾਰੀ ਜ਼ਮੀਨਾਂ ਦੀ ਜਿਹੜੀ ਹੈ ਮੁਰੱਬਾਬੰਦੀ ਹੋਈ ਹੈ, ਲੋਕਾਂ ਦੇ ਨੰਬਰੀ ਖਾਤੇ ਕਿੱਲੇ ਹਨ ਜੋ ਦਰਿਆ ਦੇ ਵਿੱਚ ਵੀ ਬੋਲ ਰਹੇ ਹਨ। ਜਦ ਕਿ ਇੰਡਸ ਵਾਟਰ ਟਰੀਟੀ ਦੇ ਅੰਡਰ ਇੱਕ ਸਮਝੌਤਾ ਹੋਇਆ ਸੀਗਾ ਵੀ ਕਿਸੇ ਵੀ ਦਰਿਆ ਦਾ ਜਿਹੜਾ ਰੀਵਰ ਬੈੱਡ ਹੈ ਉਹ ਹਰ ਹਾਲ ਦੇ ਵਿੱਚ ਜ਼ਿੰਦਾ ਰੱਖਿਆ ਜਾਊਗਾ। ਇਸ ਗੱਲ ਦੀ ਜਾਮਨੀ ਜਿਹੜੀ ਹੈ ਦੁਨੀਆ ਅੱਗੇ ਭਾਰਤ ਤੇ ਪਾਕਿਸਤਾਨ ਨੇ ਭਰੀ ਹੈ। ਪਰ ਇਸ ਗੱਲ ਦਾ ਜਦੋਂ ਪੰਜਾਬ ਦੇ ਸੰਦਰਭ ਵਿੱਚ ਗੱਲ ਕਰਨ ਦੀ ਵਾਰੀ ਆਉਂਦੀ ਹੈ ਜਾਂ ਦੇਖਣ ਦੀ ਵਾਰੀ ਆਉਂਦੀ ਹੈ, ਇਸ ਗੱਲ ਤੋਂ ਭਾਰਤ ਸਰਕਾਰ ਵੀ ਮੁਨਕਰ ਹੋ ਰਹੀ ਹੈ। ਹੁਣ ਤੁਸੀਂ ਇਹ ਦੇਖੋ ਵੀ ਇਸ ਚੀਜ਼ ਦਾ ਆਪਾਂ ਜਵਾਬ ਦੀ ਕੀ ਪੰਜਾਬ ਸਰਕਾਰਾਂ ਤੋਂ ਪੁੱਛਾਂਗੇ ਵੀ ਤੁਸੀਂ ਰੀਵਰ ਬੈੱਡ ਕਿੱਥੇ ਹੈ? ਹੁਣ ਚਾਹੇ ਉਹ ਅਕਾਲੀ ਹੋਣ, ਚਾਹੇ ਉਹ ਆਮ ਆਦਮੀ ਪਾਰਟੀ ਹੋਵੇ ਜਿਹੜੀ ਕਿ ਚਲੋ ਹੁਣ ਆਈ ਹੈ, ਜਾਂ ਕਾਂਗਰਸ ਜਿਹੜੀ ਲੰਬੇ ਸਮੇਂ ਤੱਕ ਰਾਜ ਕਰਦੀ ਆ ਰਹੀ ਹੈ, ਇਹਨਾਂ ਸਰਕਾਰਾਂ ਤੇ ਇਹਨਾਂ ਪੋਲੀਟੀਕਲ ਪਾਰਟੀਆਂ ਦੀ ਜਵਾਬਦੇਹੀ ਹੋਣੀ ਚਾਹੀਦੀ ਹੈ ਕਿ ਇਹਨਾਂ ਨੇ ਜਿਹੜਾ ਹੈ ਉਸ ਦਰਿਆਈ ਲਾਂਘੇ ਦੀ ਜਿਹੜੀ ਕੁਦਰਤੀ ਦਰਿਆਈ ਲਾਂਘੇ ਨੂੰ ਪ੍ਰੀਜ਼ਰਵ ਕਰਨਾ ਸੀਗਾ, ਉਹ ਐਕਟ ਕਿਉਂ ਨਹੀਂ ਪਾਲਣ ਕੀਤਾ। ਦੂਸਰੀ ਗੱਲ ਇਹ ਹੈ ਕਿ ਜਦੋਂ ਡੈਮ ਦਾ ਹੁੰਦਾ ਹੈ, ਡੈਮ ਦਾ ਮਸਲਾ ਇਹ ਹੁੰਦਾ ਹੈ ਵੀ ਡੈਮ ਦੇ ਵਿੱਚ ਜਿਹੜਾ ਦਰਿਆ ਹੈ ਉਹਦੇ ਵਿੱਚ 25% ਪਾਣੀ ਹਮੇਸ਼ਾ ਚੱਲਣਾ ਚਾਹੀਦਾ ਹੁੰਦਾ ਹੈ। ਹੁਣ ਦਰਿਆ ਦੇ ਵਿੱਚ ਪਾਣੀ ਤਾਂ ਸਿਰਫ ਉਦੋਂ ਹੀ ਛੱਡਿਆ ਜਾਂਦਾ ਹੈ ਕਿ ਜਦੋਂ ਉੱਪਰ ਡੈਮ ਤੇ ਜ਼ਿਆਦਾ ਆ ਜਾਵੇ, ਤਾਂ ਉਸ ਦੇ ਵਿੱਚੋਂ ਰੀਵਰ ਬੈੱਡ ਬਚੂਗਾ ਨਹੀਂ ਤੇ ਉਹ ਸਗੋਂ ਅੱਗੇ ਜਾ ਕੇ ਆਮ ਲੋਕਾਂ ਲਈ ਮਾਰੂ ਹੀ ਸਾਬਤ ਹੋਊਗਾ। ਤੇ ਉਹ ਉਸੇ ਤਰ੍ਹਾਂ ਹੋ ਰਿਹਾ ਕਿ ਪਹਿਲਾਂ ਤਾਂ ਤੁਸੀਂ ਆਪ ਹੀ ਨਦੀ ਦਾ ਲੰਘਾ ਬੰਦ ਕਰ ਦਿੱਤਾ, ਉਹਨਾਂ ਪਾਣੀ ਹੀ ਨਹੀਂ ਛੱਡਿਆ, ਉਸ ਤੋਂ ਬਾਅਦ ਲੋਕਾਂ ਨੂੰ ਉੱਥੇ ਤੁਸੀਂ ਵਸਾ ਦਿੱਤਾ ਗਿਆ, ਜਿਹੜੀ ਕਿ ਪਰਮਾਨੈਂਟ ਸੈਟਲਮੈਂਟ ਜਿਹਦਾ ਕਿ ਆਪਾਂ ਰੌਲਾ ਪਾ ਰਹੇ ਸੀ ਮੱਤੇਵਾੜਾ 'ਚ ਵੀ ਇਹੀ ਹੋਣ ਜਾ ਰਿਹਾ ਸੀਗਾ।
ਸੋ ਇਸ ਕਰਕੇ ਹੌਲੀ-ਹੌਲੀ ਇਹ ਹੋ ਰਿਹਾ ਕਿ ਪੰਜਾਬ ਨੂੰ ਇਕੋਲੋਜੀਕਲੀ ਵੀ ਮਾਰ ਦਿੱਤਾ ਜਾਵੇ। ਤੁਸੀਂ ਇਹ ਦੇਖੋ ਕਿ ਜੇ ਮੰਨ ਲਓ ਕਿ ਡੈਮਾਂ ਦੇ ਆਪਾਂ ਸਟਰਕਚਰ 'ਚ ਹੀ ਕੁਛ ਡਿਗਰੀ ਦਾ ਫ਼ਰਕ ਪਾ ਦੂਗੇ, ਤਾਂ ਉਹ ਤਕਰੀਬਨ 100 ਕੁ ਸਾਲ ਬਾਅਦ ਉਹਨਾਂ ਦੇ ਵਹਾਅ ਤੇ ਵੀ ਫ਼ਰਕ ਪਊਗਾ। ਸੋ ਇਹ ਬਹੁਤ ਵੱਡੀ ਸਾਜ਼ਿਸ਼ਾਂ ਹਨ। ਡੈਮ ਪੰਜਾਬ ਲਈ ਇਹ ਮਾਰੂ ਹਨ, ਕਿਉਂਕਿ ਆਪਾਂ ਤਾਂ ਕੋਈ ਫ਼ਾਇਦਾ ਨਹੀਂ ਲੈ ਕੇ ਆ ਰਹੇ। ਇਸ ਵਾਰ ਦੇ ਹੜ੍ਹਾਂ ਨੇ ਇਹ ਵੀ ਸਾਬਿਤ ਕਰ ਦਿੱਤਾ, ਜੋ ਕਿ ਵਿਦ ਫੈਕਟਸ ਹੈ, ਵੀ ਬੀਬੀਐਮਬੀ ਕੋਲ ਜੇ ਪਾਣੀ ਦੀ ਆਮਦ 80-85 ਹਜ਼ਾਰ ਕਿਊਸਿਕ ਸੀਗੀ ਡੇਲੀ ਦੀ, ਤੇ ਉਹ ਛੱਡ 40-41 ਹਜ਼ਾਰ ਹੀ ਸੀ। ਜੇ ਉਹ ਤਕਰੀਬਨ ਉਸਨੂੰ 50 ਤੋਂ 55 ਹਜ਼ਾਰ ਤੱਕ ਵੀ ਲੈ ਆਂਦੇ, ਤਾਂ ਮੈਨੂੰ ਲੱਗਦਾ ਵੀ ਥੱਲੇ ਇੰਨਾ ਜ਼ਿਆਦਾ ਇੱਕਦਮ ਪਾਣੀ ਨਹੀਂ ਛੱਡਣਾ ਪੈਣਾ ਸੀਗਾ, ਵੀ ਜਿਵੇਂ ਕਿ ਹੁਣ 3 ਲੱਖ ਕਿਊਸਿਕ ਪਾਣੀ ਜਿਹੜਾ ਹੈ ਹਰੀਕੇ ਕੋਲ ਇੱਕਦਮ ਆ ਗਿਆ। ਉਹ ਇਸ ਕਰਕੇ ਇਹ ਸਾਰਾ ਕੁਛ ਮੈਨ ਮੇਡ ਹੜ੍ਹ ਲੱਗਦੇ ਹਨ। ਹੁਣ ਦੂਜੇ ਪਾਸੇ ਇਹ ਦੇਖ ਲਓ ਵੀ ਹਿਮਾਚਲ ਸਰਕਾਰ ਜਿਹੜੀ ਹੈ, ਉਹਨੇ ਇਸ ਬਾਰੇ ਟ੍ਰਿਬਿਊਨ ਦੇ ਵਿੱਚ ਖਬਰ ਵੀ ਲੱਗੀ ਆ, ਬਾਕੀ ਇੰਗਲਿਸ਼ ਅਖਬਾਰਾਂ 'ਚ ਵੀ ਇਹ ਖਬਰ ਲੱਗੀ ਆ। ਉਹਨੇ ਖੁਦ ਦੱਸਿਆ ਵੀ ਸਾਡੇ 23 ਵਿੱਚੋਂ 21 ਡੈਮ ਜਿਹੜੇ ਪ੍ਰੋਜੈਕਟ ਹਨ, ਉਹ ਜਿਹੜਾ ਵਾਟਰ ਡਿਸਚਾਰਜ ਹੈ ਐਜ਼ ਪਰ ਸੇਫਟੀ ਨੋਰਮਸ ਨਹੀਂ ਕਰ ਰਹੇ ਸੀ। ਜਿਹੜੇ ਕਿ ਡੈਮ ਸੇਫਟੀ ਨੋਰਮ ਦੇ ਮੁਤਾਬਿਕ ਇੱਕ ਪ੍ਰੋਟੋਕਾਲ ਹੁੰਦਾ, ਉਸ ਮੁਤਾਬਿਕ ਨਹੀਂ ਚੱਲ ਰਹੇ ਸਨ। ਜਿਸ ਕਰਕੇ ਹਿਮਾਚਲ 'ਚ ਵੀ ਬਹੁਤ ਵੱਡਾ ਨੁਕਸਾਨ ਹੋ ਗਿਆ। ਤੇ ਹੁਣ ਜਦ ਬੀਬੀਐਮਬੀ ਦੀ ਇਸ ਬਾਰੇ ਜ਼ਿੰਮੇਵਾਰੀ ਬਣਦੀ ਹੈ, ਕਿਉਂਕਿ ਉਹਦੇ ਵਿੱਚ ਉਹਨਾਂ ਨੇ ਜ਼ਿੰਮੇਵਾਰੀ ਪਾਈ ਹੈ ਹਿਮਾਚਲ ਗਵਰਨਮੈਂਟ ਨੇ, ਤੇ ਉਹ ਲੀਗਲ ਐਕਸ਼ਨ ਕਰਨ ਜਾ ਰਹੇ ਆ। ਪਰ ਉਸਦੇ ਮੁਕਾਬਲੇ ਆਪਾਂ ਜਦ ਪੰਜਾਬ ਦੇ ਵਿੱਚ ਦੇਖਦੇ ਹਾਂ, ਨਾ ਤਾਂ ਪੰਜਾਬ ਦੀਆਂ ਰਾਜਸੀ ਪਾਰਟੀਆਂ ਬੋਲ ਰਹੀਆਂ ਹਨ, ਨਾ ਪੰਜਾਬ ਵਿਧਾਨ ਸਭਾ 'ਚ ਕੋਈ ਗੱਲ ਹੋ ਰਹੀ ਹੈ, ਤੇ ਨਾ ਹੀ ਪੰਜਾਬ ਦੇ ਵਿੱਚ ਜਿਹੜੀ ਸੱਤਾਰੂੜ ਪਾਰਟੀ ਹੈ, ਉਹ ਕਹਿ ਰਹੇ ਹਨ ਕਿ ਅਸੀਂ ਉਹਨਾਂ ਤੇ ਕਾਰਵਾਈ ਕਰਾਂਗੇ। ਅਜਿਹਾ ਕੁਛ ਵੀ ਨਹੀਂ ਹੈ। ਸਿਰਫ ਇਹੀ ਕਿਹਾ ਜਾ ਰਿਹਾ ਜੀ ਇਹ ਜੀ ਕੁਦਰਤ ਦਾ ਖੇਡ ਹੈ ਤੇ ਇੱਥੇ ਹੁਣ ਇਹ ਦੇਖ ਲਓ ਕਿ ਪੰਜਾਬ ਦੇ ਵਿੱਚ ਜੇ ਬਹੁਤ ਘੱਟ ਮੀਂਹ ਪੈ ਰਹੇ ਹਨ, ਤੇ ਪੰਜਾਬ ਦਾ ਈਵਨ ਮਾਲਵਾ ਜਿਹੜਾ ਦੱਖਣੀ ਹਿੱਸਾ ਹੈ, ਮਾਲਵੇ ਦਾ ਬਠਿੰਡਾ ਬੈਲਟ ਹੈ ਜਾਂ ਮਾਨਸਾ ਬੈਲਟ ਹੈ, ਉੱਥੇ ਤਾਂ ਬਰਸਾਤ ਹੋਈ ਨਹੀਂ ਹੈ। ਉੱਥੇ ਜਿਹੜਾ ਨੁਕਸਾਨ ਹੋਇਆ ਜਾਂ ਘੱਗਰ ਕਰਕੇ ਹੋਇਆ, ਜਾਂ ਇੱਧਰੋਂ ਜਾ ਕੇ ਹਰੀਕੇ ਤੋਂ ਸਤਲੁਜ ਕਰਕੇ ਹੋ ਰਿਹਾ। ਸੋ ਇਸ ਕਰਕੇ ਜਿਹੜੇ ਇਸ ਵਾਰ ਹੜ੍ਹ ਆਏ ਹਨ, ਉਹਨਾਂ ਨੇ ਪੰਜਾਬੀਆਂ ਦੀਆਂ ਅੱਖਾਂ ਵੀ ਖੋਲੀਆਂ ਹਨ, ਤੇ ਪੰਜਾਬੀਆਂ ਨੂੰ ਇਹਨਾਂ ਤੋਂ ਇੱਕ ਸਬਕ ਵੀ ਲੈਣਾ ਚਾਹੀਦਾ ਹੈ ਕਿ ਇਹਨਾਂ ਦਾ ਕੀ ਨਿਬੇੜਾ ਹੋਣਾ ਚਾਹੀਦਾ ਹੈ, ਕੀ ਦਰਿਆਵਾਂ ਦਾ ਰਾਈਟ ਹੋਣੇ ਚਾਹੀਦੇ ਹਨ, ਕੀ ਇਹਦੇ ਬਾਰੇ ਉਪਰਾਲੇ ਹੋਣੇ ਚਾਹੀਦੇ ਹਨ। ਜੇ ਆਪਾਂ ਦਰਿਆਵਾਂ ਨੂੰ ਮਾਰ ਦੇਵਾਂਗੇ ਜਾਂ ਲਾਂਘੇ ਬੰਦ ਕਰ ਦੇਵਾਂਗੇ, ਤਾਂ ਕੋਈ ਵੀ ਰਿਵਰ ਵਾਟਰ ਪ੍ਰੋਜੈਕਟ ਇਹੋ ਜਿਹੇ ਫਲੱਡ ਨਹੀਂ ਝੱਲ ਪਾਊਗਾ। ਤੁਹਾਡੇ ਕੋਲ ਐਡੇ-ਐਡੇ ਉੱਚੇ ਬੰਨ ਹਨ, ਜਦੋਂ ਉਹ ਓਵਰਫਲੋ ਹੋ ਗਏ ਇੱਕਦਮ ਉਹ ਪਾਣੀ ਦਾ ਫਲੋ ਮਾਰ ਕੇ ਉਹਨਾਂ ਨੇ ਵਗ ਜਾਣਾ। ਇਸ ਵਾਰ ਹਿਮਾਚਲ 'ਚ ਹੋ ਰਿਹਾ। ਜੇ ਰੱਬ ਨਾ ਕਰੇ ਕਿ ਡੈਮ ਨੂੰ ਕੁਛ ਹੋ ਜਾਵੇ, ਕਿਉਂਕਿ ਉਹਦੀ ਇੱਕ ਕਪੈਸਿਟੀ ਹੈ। ਜਦੋਂ ਕਪੈਸਿਟੀ ਤੋਂ ਬਾਹਰ ਚਲੇ ਜਾਣਾ ਤੇ ਉਹਦੇ ਵਿੱਚ ਦਰਾਰਾਂ ਆ ਸਕਦੀਆਂ ਹਨ, ਪਹਾੜੀਆਂ ਕਮਜ਼ੋਰ ਹੋ ਸਕਦੀਆਂ ਹਨ, ਤਾਂ ਪੰਜਾਬ ਦੇ ਵਿੱਚ ਹੋਰ ਜ਼ਿਆਦਾ ਮਾਰੂ ਅਸਰ ਹੋ ਸਕਦਾ ਹੈ। ਸੋ ਇਸ ਕਰਕੇ ਸਾਡੀ ਸਰਕਾਰਾਂ ਨੂੰ ਇਹ ਤੈਅ ਕਰਨਾ ਚਾਹੀਦਾ ਹੈ ਕਿ ਜਿਹੜਾ ਇਹ ਡੈਮ ਹਨ, ਇਹਨਾਂ ਦਾ ਪ੍ਰੋਟੋਕਾਲ ਪੂਰਾ ਹੋਵੇ। ਇਹਦੀ ਇਸ ਤੋਂ ਇਲਾਵਾ ਜਿਹੜਾ ਪੰਜਾਬ ਸਰਕਾਰ ਨੂੰ ਵਿਧਾਨ ਸਭਾ 'ਚ ਮਤਾ ਪਾਣਾ ਚਾਹੀਦਾ ਹੈ, ਤੇ ਈਵਨ ਲੋਕ ਸਭਾ 'ਚ ਵੀ ਮਤਾ ਪਾਣਾ ਚਾਹੀਦਾ ਹੈ ਕਿ ਜਿਹੜੇ ਇਹ ਡੈਮਾਂ ਦੇ ਦਰਵਾਜ਼ੇ ਹਨ, ਬਿਲਕੁਲ ਪੰਜਾਬ ਬਾਰਡਰ ਤੇ ਹਨ। ਇੱਕ ਸਾਜ਼ਿਸ਼ ਦੇ ਤਹਿਤ ਇੰਦਰਾ ਗਾਂਧੀ ਨੇ ਇਹਨਾਂ ਨੂੰ ਪੰਜਾਬ ਤੋਂ ਬਾਹਰ ਰੱਖਿਆ। ਇਹ ਜਿਹੜਾ ਡੈਮਾਂ ਦਾ ਕੰਟਰੋਲ ਹੈ, ਇਹ ਸਾਰਾ ਟੈਰੀਟੋਰੀਅਲ ਏਰੀਆ ਹੈ। ਇਹ ਪੰਜਾਬ ਵਿਧਾਨ ਸਭਾ ਨੂੰ ਮਤਾ ਪਾਣਾ ਚਾਹੀਦਾ ਹੈ ਕਿ ਬਿਲਕੁਲ ਪੰਜਾਬ ਦੇ ਵਿੱਚ ਟਰਾਂਸਫਰ ਹੋਣਾ ਚਾਹੀਦਾ ਹੈ, ਤਾਂ ਕਿ ਇਹਨਾਂ ਡੈਮਾਂ ਦੀ ਨਿਗਰਾਨੀ ਹੋ ਸਕੇ। ਕਿਉਂਕਿ ਹਿਮਾਚਲ ਵਾਲਿਆਂ ਦਾ ਚਾਹੇ ਕਿ ਬਹੁਤ ਵੱਡਾ ਨੁਕਸਾਨ ਹੋਇਆ ਹੈ, ਪਰ ਜਦੋਂ ਡੈਮ ਤੋਂ ਹੇਠਾਂ ਵਾਲਾ ਨੁਕਸਾਨ ਹੈ, ਉਹ ਸਿਰਫ ਪੰਜਾਬ ਦਾ ਹੀ ਹੋ ਰਿਹਾ ਹੈ। ਤੇ ਉਹ ਜੇ ਨੁਕਸਾਨ ਜ਼ਿਆਦਾ ਹੋਊਗਾ ਤੇ ਬਹੁਤ ਜ਼ਿਆਦਾ ਭਿਅੰਕਰ ਹੋਊਗਾ। ਉਹਦਾ ਉਹਦੇ ਲਈ ਇਹੀ ਹੈ ਕਿ ਉਹਨਾਂ ਡੈਮਾਂ ਦਾ ਕੰਟਰੋਲ ਪੰਜਾਬ ਸਰਕਾਰ ਦੇ ਕੋਲ ਹੋਵੇ, ਪੰਜਾਬ ਦੀ ਟੈਰੀਟਰੀ ਦੇ ਅੰਡਰ ਹੋਵੇ, ਤਾਂ ਕਿ ਉਹਦਾ ਜਿਹੜਾ ਰੈਗੂਲਰ ਡਿਸਚਾਰਜ ਹੈ, ਉਹਦੇ ਤੇ ਧਿਆਨ ਰੱਖਿਆ ਜਾ ਸਕੇ। ਬਿਲਕੁਲ, ਜਿਹੜੀ ਇਹ ਗੱਲ ਨੁਕਤਾ ਹੈ ਤੁਹਾਡਾ ਕਿ ਇਸ ਵਾਰ ਦੀ ਜਿਹੜੀ ਇਹ ਸਾਰੀ ਅਸੀਂ ਕਹਿ ਸਕਦੇ ਹਾਂ ਕਿ ਨੁਕਸਾਨ ਪੰਜਾਬ ਨੂੰ ਝੱਲਣਾ ਪੈ ਰਿਹਾ, ਉਹਦੇ ਵਿੱਚ ਵੱਡਾ ਜਿਹੜਾ ਫਲੋ ਆ ਮਤਲਬ ਇੱਕ ਵੱਡੀ ਜਿਹੜੀ ਅਸੀਂ ਕਹਿ ਸਕਦੇ ਹਾਂ ਕਿ ਅ, ਘਾਟ ਰਹੀ ਜਾਂ ਗਲਤੀ ਹੋਈ ਆ, ਉਹ ਡਿਸਚਾਰਜ ਦੇ ਮਾਮਲੇ ਦੇ ਵਿੱਚ ਹੀ ਹੋਈ ਆ ਕਿਉਂਕਿ ਜਿਹੜਾ ਡਿਸਚਾਰਜ ਆ, ਉਹ ਸਹੀ ਸਮੇਂ ਤੇ ਸਹੀ ਤਰੀਕੇ ਨਾਲ ਨਹੀਂ ਕੀਤਾ ਗਿਆ। ਹੁਣ ਉਹ ਗਲਤੀ ਆ ਜਾਂ ਉਹ ਸਾਜ਼ਿਸ਼ ਆ, ਇਹ ਵੱਡਾ ਸਵਾਲ ਆ। ਬਲਕਿ ਇਸ ਗੱਲ ਦੀ ਇੱਕ ਵੱਡੀ ਇਨਕੁਆਇਰੀ ਜਿਹੜੀ ਆ ਉਹ ਹੋਣੀ ਚਾਹੀਦੀ ਆ। ਇਨਕੁਆਇਰੀ ਇਹ ਇੱਕ ਇੰਟਰਨੈਸ਼ਨਲ ਮਸਲਾ ਵੀ ਆ ਕਿਉਂਕਿ ਅੱਜ ਦੇ ਸਮੇਂ ਦੁਨੀਆ ਦੇ ਵਿੱਚ ਜਿਹੜਾ ਕਲਾਈਮੇਟ ਚੇਂਜ ਦਾ ਇਸ਼ੂ ਆ ਜਾਂ ਜਿਹੜੇ ਇਕੋਲੋਜੀਕਲ ਜਿਹੜਾ ਨੁਕਸਾਨ ਹੋ ਰਿਹਾ ਉਹਦਾ ਇਸ਼ੂ ਆ, ਇਹ ਇੱਕ ਇੰਟਰਨੈਸ਼ਨਲਾਈਜ਼ਡ ਮਸਲਾ ਬਣ ਚੁੱਕਿਆ ਹੈ ਤੇ ਇਸ ਬਾਰੇ ਵੀ ਜਿਹੜੀਆਂ ਪੰਜਾਬ ਦੀਆਂ ਐਨਜੀਓਜ਼ ਨੇ ਜਾਂ ਪੰਜਾਬ ਦੇ ਚੇਤੰਨ ਵਰਗ ਆ, ਉਹਨਾਂ ਨੂੰ ਇਹ ਕੋਸ਼ਿਸ਼ਾਂ ਕਰਨੀਆਂ ਚਾਹੀਦੀਆਂ
ਕਿਉਂਕਿ ਇਹ ਜਿਹੜਾ ਮਤਲਬ ਇਹ ਮਾਮਲਾ ਆ, ਇਹ ਲੱਖਾਂ ਜ਼ਿੰਦਗੀਆਂ ਦੇ ਨਾਲ ਜੁੜਿਆ ਮਾਮਲਾ ਆ ਤੇ ਜੇ ਇਹਦੇ ਪਿੱਛੇ ਕੋਈ ਸਾਜ਼ਿਸ਼ ਆ, ਇੱਕ ਵੈਪਨ ਵਾਂਗ ਇਹ ਵਾਟਰ ਰਿਸੋਰਸਿਸ ਨੂੰ ਯੂਜ਼ ਕੀਤਾ ਜਾ ਰਿਹਾ ਤਾਂ ਇੱਕ ਵੱਡੀ ਨਸਲਕੁਸ਼ੀ ਜਿਹੜੀ ਪੰਜਾਬ ਦੀ ਆ, ਉਹ ਕਿਸੇ ਵੀ ਸਮੇਂ ਇਸ ਵੈਪਨ ਦੇ ਰਾਹੀਂ ਕੀਤੀ ਜਾ ਸਕਦੀ ਆ ਤੇ ਪਰ ਪੰਜਾਬ ਦੀਆਂ ਸਰਕਾਰਾਂ, ਪੰਜਾਬ ਦੀ ਸਿਆਸੀ ਧਿਰ, ਭਾਵੇਂ ਉਹ ਸਰਕਾਰ ਹੋਵੇ, ਵਿਰੋਧੀ ਧਿਰ ਹੋਵੇ, ਉਹ ਬਿਲਕੁਲ ਅਨਪੜ੍ਹ ਜਿਵੇਂ ਲੋਕ ਹੁੰਦੇ ਆ, ਜਿਨ੍ਹਾਂ ਨੂੰ ਕੋਈ ਸਮਝ ਨਹੀਂ ਹੁੰਦੀ, ਕੋਈ ਅਕਲ ਨਹੀਂ ਹੁੰਦੀ, ਬੇਅਕਲ ਜਿਹੜੀ ਇੱਕ ਪੋਲੀਟੀਕਲ ਸੁਸਾਇਟੀ ਆ, ਸ਼ਾਇਦ ਉਵੇਂ ਬਿਹੇਵ ਕਰ ਰਹੀ ਆ, ਉਵੇਂ ਉਹਨਾਂ ਦਾ ਸਾਰਾ ਜਿਹੜਾ ਆ ਰੋਲ ਦੇਖਣ ਨੂੰ ਮਿਲ ਰਿਹਾ। ਹਾਂਜੀ, ਗਾਂਧੀ ਜਾਂਦੇ-ਜਾਂਦੇ ਕੋਈ ਟਿੱਪਣੀ ਇੱਕ ਇੱਥੇ ਮੈਂ ਕਰਨੀ? ਹੋਰ ਟਿੱਪਣੀ ਕਰਦਾ ਹਾਂ, ਇਹਦਾ ਕਾਰਨ ਵੀ ਇੱਕ ਵੱਡਾ ਹੈ। ਤੁਸੀਂ ਇਹ ਦੇਖ ਲਓ ਕਿ ਪੰਜਾਬ ਦੇ ਕਾਲਜਾਂ 'ਚ ਵੋਟਾਂ ਨਹੀਂ ਹੁੰਦੀਆਂ। ਇੱਕ ਜਿਹੜਾ ਨੌਜਵਾਨ ਜਿਹੜਾ ਹੁਣ ਆਉਣਾ ਸੀਗਾ, ਪੋਲੀਟੀਕਲ ਥੋਟ ਪ੍ਰੋਸੈਸ ਲੈ ਕੇ ਆਉਣਾ ਸੀਗਾ, ਉਹਦੇ ਥਰੂ ਅੱਗੇ ਆਉਣਾ ਸੀਗਾ, ਉਹ ਨਹੀਂ ਆ ਪਾ ਰਿਹਾ ਤੇ ਸਾਡੇ ਕੋਲ ਜਿਹੜਾ ਨਵੀਂ ਲੀਡਰਸ਼ਿਪ ਆ ਰਹੀ ਹੈ, ਉਹਦੇ ਵਿੱਚ ਸਾਡੀ ਯੂਥ ਦੀ ਰਿਪਰੈਜ਼ੈਂਟੇਸ਼ਨ ਘੱਟ ਹੈ ਜਾਂ ਨਾ ਦੇ ਬਰਾਬਰ ਹੈ। ਉਹਦੇ ਵਿੱਚ ਪਿਤਾ ਪੁਰਖੀ ਕੰਮ ਚੱਲ ਪਿਆ ਹੈ ਤੇ ਉਹਦੇ ਕਰਕੇ ਪੰਜਾਬ ਨੂੰ ਥੋਟ ਦੇ ਲੈਵਲ ਤੇ ਲੀਡਰਸ਼ਿਪ ਕ੍ਰਾਈਸਿਸ ਨੂੰ ਫੇਸ ਕਰਨਾ ਪੈ ਰਿਹਾ ਹੈ ਤੇ ਇਹ ਸਾਡੇ ਅੱਗੇ ਜਾ ਕੇ ਮਸਲਿਆਂ ਲਈ ਬਹੁਤ ਜ਼ਿਆਦਾ ਘਾਤਕ ਹੋਊਗਾ, ਕਿਉਂਕਿ ਤੁਸੀਂ ਇਹ ਦੇਖ ਲਓ ਕਿ ਮੌਜੂਦਾ ਪੰਜਾਬ ਦੀ ਸਰਕਾਰ ਹੈ, ਇਹਨੇ ਚਾਹੇ ਚੰਡੀਗੜ੍ਹ ਦੇ ਮਸਲੇ ਤੇ, ਚਾਹੇ ਵਿਧਾਨ ਸਭਾ ਦੇ ਮਸਲੇ ਤੇ ਜਾਂ ਪਾਣੀ ਦੇ ਮਸਲੇ ਤੇ ਬਹੁਤ ਮੂਰਖਤਾ ਭਰੇ ਬਿਆਨ ਦਿੱਤੇ ਹਨ। ਸੋ ਮਤਲਬ ਜਦ ਲੀਡਰਸ਼ਿਪ 'ਚ ਇਹੋ ਜਿਹੇ ਲੋਕ ਆਉਣਗੇ ਤਾਂ ਬਹੁਤ ਵੱਡਾ ਨੁਕਸਾਨ ਹੋ ਸਕਦਾ ਹੈ। ਸੋ ਸਾਨੂੰ ਮਤਲਬ ਇਸ ਚੀਜ਼ ਤੇ ਵੀ ਖਿਆਲ ਕਰਨਾ ਚਾਹੀਦਾ ਹੈ ਤੇ ਆਪਣੇ ਕਾਲਜਾਂ ਦੇ ਵਿੱਚੋਂ ਇੱਕ ਤਾਂ ਜਿਹੜੀ ਯੂਥ ਦੀ ਸਾਡੀ ਮਾਈਗ੍ਰੇਸ਼ਨ ਹੋ ਰਹੀ ਹੈ, ਪਰ ਜਿਹੜਾ ਯੂਥ ਥੋੜਾ ਜਿਹਾ ਬਚ ਵੀ ਗਿਆ ਹੈ, ਉਹਦੇ ਵਿੱਚੋਂ ਇੱਕ ਪੋਲੀਟੀਕਲ ਥੋਟ ਜਿਹੜਾ ਮਰ ਰਿਹਾ ਹੈ, ਉਹ ਬਹੁਤ ਜ਼ਿਆਦਾ ਭਿਆਨਕ ਹੈ। ਤੇ ਉਹ ਮਤਲਬ ਬਿਲਕੁਲ ਉਸੇ ਤਰ੍ਹਾਂ ਹੈ ਕਿ ਇੱਕ ਇੱਕ ਯੂਥ ਜਿਹੜਾ ਪੋਲੀਟੀਕਲ ਥੋਟ ਤੋਂ ਵਾਂਝਾ ਹੈ, ਤਾਂ ਇੱਕ ਜਿਹੜਾ ਯੂਥ ਜਿਹੜਾ ਡਰੱਗ ਐਡਿਕਟ ਹੈ। ਮੈਨੂੰ ਲੱਗਦਾ ਵੀ ਜਦੋਂ ਉਹਨਾਂ ਦੀ ਪੋਲੀਟੀਕਲ ਸੋਚ ਹੋਊਗੀ, ਉਹਦੇ ਵਿੱਚ ਬਾਹਲਾ ਕੋਈ ਫ਼ਰਕ ਨਹੀਂ ਹੁੰਦਾ। ਉਹ ਕਿਤੋਂ ਨਾ ਕਿਤੋਂ ਇੱਕੋ ਜਿਹੇ ਚੱਲ ਪੈਂਦੇ ਆ, ਉਹਨਾਂ ਨੂੰ ਕੀ ਹੈ ਮੈਨੀਪੂਲੇਟ ਕਰਨਾ ਬਹੁਤ ਜ਼ਿਆਦਾ ਸੌਖਾ ਹੋ ਜਾਂਦਾ ਹੈ। ਸੋ ਇਸ ਕਰਕੇ ਸਾਨੂੰ ਜਿਹੜਾ ਆਪਦੇ ਯੂਥ ਦਾ ਜਿਹੜਾ ਪੋਲੀਟੀਕਲ ਥੋਟ ਹੈ, ਉਹਨੂੰ ਤਕੜਾ ਕਰਨਾ ਪਊਗਾ ਤੇ ਉਹਦੀ ਸ਼ਮੂਲੀਅਤ ਜਿਹੜੀ ਹੈ ਪੋਲੀਟੀਕਲ ਸਿਸਟਮ ਦੇ ਵਿੱਚ ਲੈ ਕੇ ਆਉਣੀ ਪਊਗੀ। ਬਿਲਕੁਲ, ਪੰਜਾਬ ਲੀਡਰਸ਼ਿਪ ਕ੍ਰਾਈਸਿਸ ਫੇਸ ਕਰ ਰਿਹਾ, ਪੰਜਾਬ ਇਕਨੋਮਿਕਲ ਕ੍ਰਾਈਸਿਸ ਫੇਸ ਕਰ ਰਿਹਾ, ਪੰਜਾਬ ਸੋਸ਼ਲ ਕ੍ਰਾਈਸਿਸ ਫੇਸ ਕਰ ਰਿਹਾ, ਪੰਜਾਬ ਮਤਲਬ ਇਕੋਲੋਜੀਕਲ, ਇਕਨੋਮਿਕਲ ਹਰ ਤਰ੍ਹਾਂ ਦਾ ਕ੍ਰਾਈਸਿਸ ਇਸ ਸਮੇਂ ਪੰਜਾਬ ਦੇ ਸਾਹਮਣੇ ਆ, ਪਰ ਪੰਜਾਬ ਇਹਨਾਂ ਕ੍ਰਾਈਸਿਸ ਚੋਂ ਕੱਢਣ ਦੇ ਲਈ ਪੰਜਾਬ ਦੇ ਕੋਲ ਕੋਈ ਜਿਹੜੀ ਲੀਡਰਸ਼ਿਪ ਆ, ਉਹ ਨਜ਼ਰ ਨਹੀਂ ਆ ਰਹੀ। ਲੀਡਰਸ਼ਿਪ ਦੀ ਵੀ ਗੱਲ ਕਿਸੇ ਅਗਲੇ ਪ੍ਰੋਗਰਾਮ ਦੇ ਵਿੱਚ ਤੁਹਾਨੂੰ ਦੱਸਾਂਗੇ ਕਿ ਪੰਜਾਬ ਦੇ ਵਿੱਚ ਗੰਗਵੀਰ ਜਾਣਕਾਰ ਨੇ ਕਿ ਜੇ ਸੱਥ ਵਰਗੀ ਜਿਹੜੀ ਸੰਸਥਾ ਯੂਨੀਵਰਸਿਟੀਆਂ ਦੇ ਵਿੱਚ ਕੰਮ ਕਰ ਰਹੀ ਆ, ਤਾਂ ਉਹਦੇ ਉੱਤੇ ਕਿਵੇਂ ਪੰਜਾਬ ਦੀਆਂ ਜਿਹੜੀਆਂ ਵੱਡੀਆਂ ਸਿਆਸੀ ਧਿਰਾਂ ਨੇ, ਸਾਰੀਆਂ ਹੀ ਹਮਲਾਵਰ ਹੋਈਆਂ ਪਈਆਂ ਨੇ ਤੇ ਕਿਸ ਤਰ੍ਹਾਂ ਜਿਹੜੇ ਨੌਜਵਾਨ ਆ, ਉਹਨਾਂ ਨੂੰ ਆਪਣੀ ਜਿਹੜੀ ਇੱਕ ਇੰਡੀਪੈਂਡੈਂਟ ਪੋਲਿਟਿਕਸ ਆ ਜਾਂ ਉਹ ਕੋਈ ਜਿਹੜੀ ਇੱਕ ਡੂੰਘੀ ਸਮਝ ਵਾਲੀ ਪੋਲਿਟਿਕਸ ਆ, ਉਸ ਤੋਂ ਰੋਕਿਆ ਜਾ ਰਿਹਾ। ਤਾਂ ਇਹ ਸਾਰਾ ਕੁਝ ਪੰਜਾਬ 'ਚ ਚੱਲ ਰਿਹਾ। ਪੰਜਾਬ ਦੇ ਲੋਕ, ਖਾਸ ਤੌਰ ਤੇ ਸਾਡੇ ਦਰਸ਼ਕ, ਭਾਵੇਂ ਉਹ ਪੰਜਾਬ 'ਚ ਨੇ, ਚਾਹੇ ਡਾਇਸਪੋਰਾ 'ਚ ਨੇ, ਤੇ ਅਸੀਂ ਇਹ ਕੋਸ਼ਿਸ਼ ਕਰ ਰਹੇ ਹਾਂ ਕਿ ਚੇਤੰਨ ਹੋਣ, ਉਹ ਸਮਝਣ ਕਿ ਕਿੱਥੇ ਉਹਨਾਂ ਨੂੰ ਐਫਰਟ ਕਰਨੇ ਚਾਹੀਦੇ ਆ, ਕਿੱਥੇ ਉਹਨਾਂ ਨੂੰ ਯਤਨ ਕਰਨੇ ਚਾਹੀਦੇ ਆ ਕਿ ਪੰਜਾਬ ਦੇ ਜਿਹੜੇ ਕ੍ਰਾਈਸਿਸ ਆ, ਇਹਨਾਂ ਨੂੰ ਹੱਲ ਕੀਤਾ ਜਾ ਸਕੇ ਜਾਂ ਪੰਜਾਬ ਨੂੰ ਦੁਬਾਰਾ ਜਿਹੜਾ ਆ ਸਹੀ ਲੀਹਾਂ ਤੇ ਲਿਆਂਦਾ ਜਾ ਸਕੇ। ਤੇ ਜਿਸ ਤਰ੍ਹਾਂ ਦਾ ਇਸ ਵਾਰ ਅਸੀਂ ਦੇਖਿਆ ਕਿ ਹਾਲਾਤ ਬਣੇ ਹੜ੍ਹਾਂ ਦੇ ਨਾਲ, ਭਵਿੱਖ ਦੇ ਵਿੱਚ ਇਹਨਾਂ ਸਥਿਤੀਆਂ ਨੂੰ ਨਜਿੱਠਣ ਦੇ ਲਈ ਕੋਈ ਉਪਰਾਲੇ ਕੀਤੇ ਜਾ ਸਕਣ, ਤਾਂ ਗੱਲਾਂ ਤੁਹਾਡੇ ਸਾਹਮਣੇ ਆ। ਬਾਕੀ ਸੋਚਣਾ ਸਾਨੂੰ ਸਭ ਨੂੰ ਚਾਹੀਦਾ ਕਿ ਕੀ ਕੀਤਾ ਜਾਣਾ ਚਾਹੀਦਾ ਹੈ ਤੇ ਸੋਚਣ ਤੋਂ ਬਾਅਦ ਫਿਰ ਉਹਦੇ ਤੇ ਅਮਲ ਵੀ ਜ਼ਰੂਰ ਕਰਨੇ ਚਾਹੀਦੇ ਨੇ। ਤੇ ਸਾਡੇ ਨਾਲ ਅੱਜ ਜੁੜਨ ਦੇ ਲਈ ਤੇ ਗੱਲਬਾਤ ਕਰਨ ਦੇ ਲਈ, ਇਹ ਸਾਰੀ ਜਾਣਕਾਰੀ ਭਰਪੂਰ ਗੱਲਬਾਤ ਸਾਡੇ ਦਰਸ਼ਕਾਂ ਤੱਕ ਲੈ ਕੇ ਜਾਣ ਦੇ ਲਈ ਗੰਗਵੀਰ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ। ਤੇ ਸਾਡੇ ਨਾਲ ਧੰਨਵਾਦ। ਜੁੜੇ ਹੋਏ ਦਰਸ਼ਕਾਂ ਦਾ ਵੀ ਮੈਂ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਸਾਡੇ ਨਾਲ ਜੁੜ ਕੇ ਪ੍ਰੋਗਰਾਮ ਦੇਖਿਆ। ਅਗਲੇ ਪ੍ਰੋਗਰਾਮ ਦੇ ਵਿੱਚ ਕਿਸੇ ਹੋਰ ਮੁੱਦੇ ਤੇ ਕਿਸੇ ਹੋਰ ਮਹਿਮਾਨ ਦੇ ਨਾਲ ਤੁਹਾਡੇ ਅੱਗੇ ਹਾਜ਼ਰ ਹੋਵਾਂਗੇ। ਉਦੋਂ ਤੱਕ ਰੱਬ ਰਾਖਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ।